ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 13 ਤਰੀਕ ਆ ਅਤੇ ਦਿਨ ਸ਼ਨੀਚਰਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਜਿਹੜਾ ਆ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਵੀਕਡੇ 'ਚ, ਪਰ ਸ਼ਨੀਚਰਵਾਰ ਨੂੰ ਸਾਡਾ ਸਪੈਸ਼ਲ ਪ੍ਰੋਗਰਾਮ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ ਅਤੇ ਸਾਡੇ ਨਾਲ ਜਿਹੜੇ ਅਟੋਰਨੀ ਆ ਜੇ ਤਿਰਕੀਆਣਾ ਉਹ ਹਮੇਸ਼ਾ ਹੀ ਜੁੜਦੇ ਆ। ਸੋ ਹੁਣ ਵੀ ਉਹ ਜੁੜ ਚੁੱਕੇ ਆ। ਜੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣਾ ਜਿਹੜਾ ਸ਼ੋਅ ਆ ਇਹ ਇਮੀਗ੍ਰੇਸ਼ਨ ਦਾ ਇਕੱਲਾ ਇਹ ਨਹੀਂ ਹੁੰਦਾ ਵੀ ਤੁਸੀਂ ਕਾਲਾਂ ਕਰੋ ਅਤੇ ਆਨਸਰ ਲਓ ਅਤੇ ਜਿਹੜਾ ਵਕੀਲ ਸਾਹਿਬ ਆ ਉਹ ਆਪਣੇ ਜਿਹੜੇ ਆ ਕਸਟਮਰ ਬਣਾਵੇ ਅਤੇ ਤੁਰਦਾ ਬਣੇ। ਸੋ ਇਹਦੇ 'ਚ ਇਹ ਮੋਸਟਲੀ ਜਿਹੜਾ ਆ ਤੁਸੀਂ ਜਿੰਨੇ ਵੀ ਹੁਣ ਬਹੁਤ ਲੰਮਾ ਸਮਾਂ ਹੋ ਗਿਆ ਪੰਜਾਬੀ ਰੇਡੀਓ USA ਸੁਣ ਰਹੇ ਆ, ਸਾਡਾ ਸ਼ੋਅ ਇਹ ਜਿਹੜਾ ਐਜੂਕੇਸ਼ਨਲ ਵੀ ਹੁੰਦਾ ਆ, ਕੀ ਕੁਝ ਵਾਪਰ ਰਿਹਾ ਰਿਐਲਿਟੀ ਦੇ ਵਿੱਚ। ਸੋ ਪੂਰਾ ਜਿਹੜੇ ਆ ਪ੍ਰੋਫੈਸ਼ਨਲ ਆ ਉਹ ਇਹਦੇ ਵਿੱਚ ਡਿਸਕਸ਼ਨ ਕਰਦੇ ਆ ਵਕੀਲ ਸਾਡੇ ਜਿਹੜੇ ਆ। ਸੋ ਅੱਜ ਦਾ ਵੀ ਮੇਨ ਮੁੱਦਾ ਹੀ ਜਿਹੜਾ USA 'ਚ ਬਣਿਆ ਹੋਇਆ ਆ, US ਬਾਰਡਰ ਦੇ ਉੱਤੇ ਜਿਹੜੀ ਆ US ਮੈਕਸੀਕੋ ਬਾਰਡਰ ਦੇ ਉੱਤੇ ਰੀਅਲ ਜਿਹੜੀ ਸਿਚੁਏਸ਼ਨ ਕੀ ਆ ਇਮੀਗ੍ਰੇਸ਼ਨ ਮਸਲੇ ਨੂੰ ਲੈ ਕੇ, ਪੋਲੀਟੀਕਲ ਅਸਾਈਲਮ ਨੂੰ ਲੈ ਕੇ, ਉਹ ਸਾਡਾ ਅੱਜ ਮੇਨ ਮਕਸਦ ਰਹੂਗਾ। ਸੋ ਉਸ ਤੋਂ ਪਹਿਲਾਂ ਜੀ ਇੱਕ ਜਿਹੜਾ H1B ਕੈਪ ਨੂੰ ਲੈ ਕੇ ਜਿਹੜੀ ਰਜਿਸਟ੍ਰੇਸ਼ਨ ਪੀਰੀਅਡ ਆ ਉਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ 'ਚ ਦੱਸੋ ਵੀ ਉਹ ਕਦੋਂ ਓਪਨ ਹੋਣ ਜਾ ਰਹੀ ਹੈ। ਜੀ ਜਿਹੜੀ ਪੰਜਾਬੀ ਆਡੀਅנס ਹੈ ਉਹਨੂੰ ਸ਼ਾਇਦ ਥੋੜੀ ਜਿਹੀ ਇਨਫੋਰਮੇਸ਼ਨ ਯੂਜ਼ਫੁਲ ਹੋਵੇ। H1B ਵਰਕ ਵੀਜ਼ਾ ਹੁੰਦਾ, ਹਰ ਸਾਲ ਖੁੱਲ੍ਹਦਾ, ਲੋਟਰੀ ਹੁੰਦੀ ਹੈ ਇਹਦੀ, ਮਾਰਚ 9 ਤੋਂ ਲੈ ਕੇ ਮਾਰਚ 25 ਤੱਕ ਖੁੱਲੂਗਾ ਇਸ ਵਾਰੀ। ਇਹਦੇ ਵਿੱਚ ਜਿਹਨਾਂ ਨੂੰ ਇਨਫ ਐਪਲੀਕੇਸ਼ਨ ਆ ਗਈਆਂ ਤੇ ਬੰਦ ਹੋ ਜਾਂਦਾ। 85,000 ਟੋਟਲ ਇਹਦੀਆਂ ਐਪਲੀਕੇਸ਼ਨ ਹੁੰਦੀਆਂ। 20,000 ਜਿਹੜੇ US ਮਾਸਟਰ ਜਾਂ ਹਾਇਰ ਡਿਗਰੀ ਵਾਲੇ ਉਹਨਾਂ ਲਈ ਰਿਜ਼ਰਵ ਕੀਤੀਆਂ। ਬਾਕੀ ਦੀਆਂ 65,000 ਆ ਉਹ ਵਰਲਡ ਵਾਈਡ ਹੈ। ਜਿਹਦੇ ਕੋਲ ਵੀ 4 ਸਾਲ ਜਾਂ 4 ਸਾਲ ਦੇ ਇਕੁਇਲੈਂਟ ਬੈਚਲਰ ਡਿਗਰੀ ਹੈ ਉਹ H1B ਅਪਲਾਈ ਕਰ ਸਕਦਾ। ਇਹਨੂੰ ਅਪਲਾਈ ਸਿਰਫ ਤੁਹਾਡਾ ਜਿਹੜਾ US ਇੰਪਲੋਇਰ ਹੈ, ਜਿਹਦੀ ਕੰਪਨੀ ਹੈ, FEIN ਨੰਬਰ ਹੈ, ਸਿਰਫ ਉਹ ਤੁਹਾਡੇ ਬਿਹਾਫ 'ਤੇ ਐਪਲੀਕੇਸ਼ਨ ਫਾਈਲ ਕਰ ਸਕਦਾ। 4 ਸਾਲ ਦੀ ਜਿਹਨਾਂ ਕੋਲ ਡਿਗਰੀ ਨਹੀਂ ਹੈਗੀ ਜਾਂ 3 ਸਾਲ ਦੀ ਡਿਗਰੀ ਹੈਗੀ ਆ, ਉਹ ਜਿਹੜੀ ਆਪਣੀ 4 ਸਾਲ ਦੀ ਰਿਕੁਆਇਰਮੈਂਟ ਹੈ ਉਹ 3 ਸਾਲ ਦੇ ਐਕਸਪੀਰੀਅੰਸ ਦੇ ਨਾਲ ਸ਼ੋਅ ਕਰ ਸਕਦੇ ਨੇ। 3 ਸਾਲ ਦੇ ਐਕਸਪੀਰੀਅੰਸ ਦਾ ਮਤਲਬ ਹੁੰਦਾ 1 ਸਾਲ ਦੀ ਕਾਲਜ ਐਜੂਕੇਸ਼ਨ। ਸੋ ਟੋਟਲ ਸਾਨੂੰ 4 ਸਾਲ ਚਾਹੀਦੇ ਨੇ। ਕੰਬੀਨੇਸ਼ਨ ਆਫ ਐਜੂਕੇਸ਼ਨ ਐਂਡ ਐਕਸਪੀਰੀਅੰਸ ਦੇ ਥਰੂ ਤੁਸੀਂ 4 ਸਾਲ ਦੇ ਇਕੁਇਲੈਂਟ ਜੇ ਲੈ ਲੈਂਦੇ ਹੋ। 3 ਸਾਲ ਦਾ ਐਕਸਪੀਰੀਅੰਸ ਮਤਲਬ ਕਿ 1 ਸਾਲ ਦੀ ਐਜੂਕੇਸ਼ਨ। US ਇੰਪਲੋਇਰ ਤੁਹਾਡੇ ਲਈ ਫਾਈਲ ਕਰੂਗਾ, ਲੋਟਰੀ ਹੋਊਗੀ, ਜਿਹੜੀ ਵੀ ਤੁਹਾਡੀ ਫੀਲਡ ਆਫ ਸਟੱਡੀ ਹੈਗੀ ਆ ਉਹਦੇ ਰਿਲੇਟਡ ਪੋਜੀਸ਼ਨ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਤੁਸੀਂ ਕਹੋ ਕਿ ਇੰਜੀਨੀਅਰ ਨੂੰ 7-11 ਦੇ ਵਿੱਚ ਲਾਤਾ। ਜੇ ਤੁਹਾਡਾ ਇੱਥੇ ਕੋਈ ਬਿਜ਼ਨਸ ਹੈਗਾ ਜਿਹੜਾ ਤੁਹਾਨੂੰ ਸਪੋਂਸਰ ਕਰ ਸਕਦਾ ਹੈ ਤਾਂ H1B ਦੀ ਵਿੰਡੋ ਖੁੱਲ੍ਹ ਗਈ ਹੈ। ਜੇ ਤੁਸੀਂ ਇਸ ਲੋਟਰੀ ਦੇ ਵਿੱਚ ਸਿਲੈਕਟ ਹੋ ਜਾਂਦੇ ਹੋ ਤੇ ਫਿਰ ਤੁਹਾਨੂੰ ਉਹ ਅੱਗੇ April, May, June ਦੇ ਵਿੱਚ ਟਾਈਮ ਦਿਓਗੇ ਪਟੀਸ਼ਨ ਫਾਈਲ ਕਰਨ ਦਾ। ਜੇ ਤੁਹਾਡੀ ਪਟੀਸ਼ਨ ਅਪਰੂਵ ਹੋ ਜਾਂਦੀ ਹੈ ਤੇ October 1, 2021 ਤੋਂ ਤੁਸੀਂ H1B ਤੇ ਆ ਕੇ ਇੱਥੇ ਕੰਮ ਕਰ ਸਕਦੇ ਹੋ। ਇਹ ਇੰਪਲੋਇਮੈਂਟ ਬੇਸ ਇਮੀਗ੍ਰੇਸ਼ਨ ਦੇ ਥੱਲੇ ਆਉਂਦਾ। ਇੱਕ ਵਾਰੀ ਤੁਹਾਡਾ H1B ਅਪਰੂਵ ਹੋ ਜਾਵੇ ਫਿਰ ਉਸ ਤੋਂ ਬਾਅਦ ਤੁਹਾਡੇ ਇੰਪਲੋਇਰ ਦੇ ਥਰੂ ਹੀ ਤੁਹਾਡਾ ਸਿੱਧਾ ਇੱਕ ਕਲੀਨ ਤਰੀਕੇ ਨਾਲ ਗ੍ਰੀਨ ਕਾਰਡ ਦਾ ਪ੍ਰੋਸੈਸ ਸ਼ੁਰੂ ਹੋ ਸਕਦਾ। ਜੀ ਧੰਨਵਾਦ। ਅਗਲੀ ਜਿਹੜੀ ਜੀ ਮੇਨ ਆਪਣੀਆਂ ਜਿੰਨੀਆਂ ਵੀ ਨਿਊਜ਼ ਦੇਖ ਲਓ, ਇਹ ਪਿਛਲੇ 2-3 ਦਿਨਾਂ ਤੋਂ ਇਹੀ ਬਣੀਆਂ ਹੋਈਆਂ ਵੀ ਜਿਹੜਾ US ਮੈਕਸੀਕੋ ਦਾ ਬਾਰਡਰ ਆ ਉੱਥੇ ਲਾਈਫ ਅਤੇ ਡੈਥ ਵਾਲੀ ਸਿਚੁਏਸ਼ਨ ਬਣੀ ਹੋਈ ਆ। ਲੋਕ ਜਿਹੜੇ ਆ ਬਹੁਤ ਡੈਸਪਰੇਟ ਹੈਗੇ ਆ। ਜਿਹੜੀਆਂ ਨਵੀਆਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਚੇਂਜਿਸ ਆਈਆਂ। ਸੋ ਜਿਹੜੇ ਅਸਾਈਲਮ ਸੀਕਰਸ ਆ ਉਹ ਮੈਕਸੀਕੋ ਦੇ ਵਿੱਚ ਬਹੁਤ ਫਰਸਟ੍ਰੇਟਡ ਆ, ਗੁੱਸੇ 'ਚ ਵੀ ਹੈਗੇ ਆ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਕੁਛ ਲੋਕ ਜਿਹੜੇ ਆ ਉਹ USA 'ਚ ਐਂਟਰ ਹੋ ਸਕਦੇ ਆ। ਉਹਦੇ ਬਾਰੇ ਥੋੜ੍ਹੀ ਜਿਹੀ ਜਿੱਦਾਂ ਡਿਟੇਲ ਦੱਸੋ। ਜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਉਹਨਾਂ ਨੇ ਇੱਕ ਫੇਜ਼ਡ ਇਨ ਪ੍ਰੋਸੈਸ ਸ਼ੁਰੂ ਕਰਨਾ ਹੈ। ਮਤਲਬ ਛੋਟੇ ਕਰਕੇ ਹਿੱਸਿਆਂ 'ਚੋਂ ਇੱਕ ਪ੍ਰੋਸੈਸ ਲੈ ਕੇ ਜਾਣਗੇ ਜਿਹੜੇ ਲੋਕੀ ਇਹ ਫਸੇ ਹੋਏ ਨੇ। ਲੋਕੀ ਫਸੇ ਕਿਉਂ ਹੋਏ ਨੇ? ਟਰੰਪ ਹੋਣਾ ਨੇ ਇੱਕ ਪਾਲਿਸੀ ਬਣਾਈ ਸੀ ਰਿਮੇਨ ਇਨ ਮੈਕਸੀਕੋ ਪਾਲਿਸੀ, ਜਿਹਦੇ ਥੱਲੇ ਕਿ ਉਹਨਾਂ ਨੇ ਬਾਰਡਰ ਕਲੋਜ਼ ਕਰਤਾ। ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਹੀ ਵੇਟ ਕਰੋ। ਉੱਥੇ ਉਹਨਾਂ ਨੇ ਟੈਂਟ ਲਾ ਲਏ ਲੋਕਾਂ ਨੇ, ਉਹਨਾਂ ਕੋਲ ਕੋਈ ਹੋਰ ਰਹਿਣ ਦਾ ਚਾਰਾ ਨਹੀਂ ਸੀਗਾ। ਤੇ ਉਹ ਕਹਿੰਦੇ ਕਿ ਤੁਹਾਡੀ ਇੱਥੇ ਤਰੀਕ ਪਾਊਗੀ ਤੇ ਇਮੀਗ੍ਰੇਸ਼ਨ ਕੋਰਟ ਜਦੋਂ ਤੁਹਾਡੀ ਤਰੀਕ ਪਾਊਗਾ ਸੁਣੂਗਾ ਉਦੋਂ ਤੁਹਾਨੂੰ ਇਮੀਗ੍ਰੇਸ਼ਨ ਕੋਰਟ ਅਟੈਂਡ ਕਰਨ ਦੀ ਪਰਮਿਸ਼ਨ ਦਿੱਤੀ ਜਾਊਗੀ ਤੇ ਤੁਸੀਂ ਸਾਰੇ ਉੱਥੇ ਹੀ ਰੁਕੋ। ਹੁਣ ਲੋਕੀ ਬਹੁਤ ਫਰਸਟ੍ਰੇਟ ਹੋ ਰਹੇ ਨੇ ਕਿਉਂਕਿ ਕਈ ਮਹੀਨੇ ਉਹਨਾਂ ਨੂੰ ਹੋ ਗਏ, ਸਾਲ ਵੀ ਕਈਆਂ ਨੂੰ ਹੋ ਗਏ। ਬਾਈਡਨ ਨੇ ਕੀ ਕੀਤਾ ਕਿ ਬਾਈਡਨ ਨੇ ਆ ਕੇ ਪਹਿਲੇ ਦਿਨ ਹੀ ਸਿੱਧੇ ਆ ਕੇ ਜਿਹੜਾ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ ਹੈ ਉਹ ਸਸਪੈਂਡ ਕਰਤਾ। ਇਹ ਜਿਹੜਾ ਪ੍ਰੋਗਰਾਮ ਸੀਗਾ ਆਪਾਂ ਕਈ ਵਾਰੀ ਡਿਸਕਸ ਕੀਤਾ, ਇਹਨੂੰ MPP ਕਹਿੰਦੇ ਸੀਗੇ, ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ। ਹੁਣ ਇਹਦੀ ਬਾਈਡਨ ਦੀ ਸਸਪੈਂਸ਼ਨ ਦੇ ਕਾਰਨ ਇਹ ਜਿਹੜਾ ਪ੍ਰੋਗਰਾਮ ਹੈ ਇਹ ਸਾਰਾ ਅਵੋਇਡ ਹੋ ਗਿਆ।
ਇਹਦੇ ਕਰਕੇ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਹੋ ਗਈ। ਕਿਉਂਕਿ ਕਈ ਸਾਰੇ ਲੋਕੀ ਸੀਗੇ ਜਿਹੜੇ ਪਿਛਲੇ ਸਾਲ 2 ਸਾਲਾਂ ਤੋਂ ਇਸ ਪ੍ਰੋਗਰਾਮ ਨੂੰ ਫੋਲੋ ਕਰ ਰਹੇ ਸੀਗੇ। ਉਹ ਕਹਿੰਦੇ ਕਿ ਆਪਾਂ ਲਾਅ ਦੇ ਹਿਸਾਬ ਨਾਲ ਜਾਣਾ ਹੈ ਨਾ, ਜੇ ਸਾਨੂੰ ਕਿਹਾ ਰੋਕੋ ਇੱਥੇ ਸਾਡੀ ਤਰੀਕ ਪਈ ਹੈ, ਆਪਾਂ ਲਾਅ ਦੇ ਹਿਸਾਬ ਨਾਲ ਪੰਗਾ ਨਹੀਂ ਲੈਣਾ। ਪਰ ਹੁਣ ਕੀ ਹੋਇਆ ਕਿ ਬਾਈਡਨ ਦੇ ਆਉਣ ਤੋਂ ਬਾਅਦ ਕੀ ਹੋਇਆ, ਬਾਈਡਨ ਨੇ ਕਿਹਾ ਕਿ ਆਪਾਂ ਇਦਾਂ ਦੀ ਇਹ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਲਾਣੀ। ਜਿਹੜੇ ਨਵੇਂ ਮਾਈਗ੍ਰੈਂਟ ਸੀਗੇ ਕਾਫੀ ਸਾਰੇ ਟੋਲਿਆਂ ਦੇ ਵਿੱਚ, ਕਾਫੀ ਸਾਰੇ ਜ਼ਿਆਦਾ ਨੰਬਰਾਂ ਦੇ ਵਿੱਚ ਇਲੀਗਲੀ ਆ ਗਏ ਤੇ ਸਿੱਧੇ ਆ ਕੇ ਉਹ ਐਂਟਰ ਕਰ ਗਏ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਕਿ ਆਪਾਂ ਨਹੀਂ ਰੋਕਣਾ ਹੈ ਨਾ, ਤੇ ਆਪਾਂ ਇਹਨਾਂ ਨੂੰ ਇਨਟੇਕ ਕਰਨਾ। ਉਹ ਵਾਲੇ ਹੁਣ ਲੋਕੀ ਅੰਦਰ ਆ ਗਏ। ਤੇ ਜਦੋਂ ਜਿਹੜੇ ਲੋਕੀ ਹੁਣ 2-2 ਸਾਲ ਦੇ ਉੱਥੇ ਫਸੇ ਹੋਏ ਨੇ, ਵੇਟ ਕਰ ਰਹੇ ਨੇ, ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਕੱਚਾ ਜਿਹੜਾ ਨਵਾਂ ਬੰਦਾ ਵਾ ਸਿੱਧੇ ਡਾਇਰੈਕਟਲੀ ਅੰਦਰ ਆ ਰਿਹਾ, ਉਹਨਾਂ ਨੂੰ ਕਾਫੀ ਚੀਜ਼ ਤੋਂ ਫਰਸਟ੍ਰੇਸ਼ਨ ਆ। ਉਹ ਕਹਿ ਰਹੇ ਨੇ ਕਿ ਆਪਾਂ ਇੱਥੇ ਬੈਠੇ ਆ ਗਰਮੀ 'ਚ ਠੰਡ ਦੇ ਵਿੱਚ, ਤੁਸੀਂ ਸਾਨੂੰ ਇੱਕ ਪ੍ਰੋਸੈਸ 'ਚ ਪਾਤਾ ਤੇ ਬਾਕੀਆਂ ਨੂੰ ਤੁਸੀਂ ਅੰਦਰ ਆਉਣ ਦੇ ਰਹੇ ਹੋ। ਤੇ ਹੁਣ ਜਿਹੜੀ ਬਾਈਡਨ ਦੀ ਸਿਚੁਏਸ਼ਨ, ਉਹ ਇਹ ਸਿਚੁਏਸ਼ਨ ਬਣ ਗਈ ਹੈ ਕਿ ਜਿਹੜੇ ਪੁਰਾਣੇ ਵਾਲੇ MPP ਦੇ ਥੱਲੇ ਸੀਗੇ, ਇਹ ਘੱਟੋ ਘੱਟ ਕੋਈ 20,000 25,000 ਲੋਕੀ ਅਜੇ ਵੇਟ ਕਰ ਰਹੇ ਨੇ ਉੱਥੇ ਆਪਣੇ ਹੀਅਰਿੰਗਸ ਦੀ। ਉਹ ਬਾਈਡਨ ਦੇ ਕੋਲ ਵੀ ਇਦਾਂ ਦੀ ਕੋਈ ਪਾਵਰ ਨਹੀਂ ਹੈਗੀ ਕਿ ਇਹਨਾਂ ਨੂੰ ਹੁਣ ਉਹ ਕਹਿ ਸਕੇ ਕਿ ਤੁਸੀਂ ਸਿੱਧੇ ਹੀ ਅੰਦਰ ਆ ਜਾਓ। ਪਰ ਜਿਹੜੇ ਨਵੇਂ ਵਾਲੇ ਇਨਟੇਕ ਹੈ, ਉਹਨਾਂ ਨੂੰ ਬਾਈਡਨ ਨੇ ਕਹਿ ਦਿੱਤਾ ਕਿ ਤੁਸੀਂ ਆ ਸਕਦੇ ਹੋ। ਤੇ ਇਸ ਗੱਲ ਕਰਕੇ ਕਾਫੀ ਲੋਕਾਂ ਨੇ ਆਪਣੀ ਫਰਸਟ੍ਰੇਸ਼ਨ ਜਤਾਈ ਹੈ। ਪਰ ਹੁਣ ਕੀ ਕਰ ਸਕਦੇ ਆ, ਇਮੀਗ੍ਰੈਂਟਸ ਹੈ, ਕੋਈ ਉਹਨਾਂ ਨੂੰ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਤੇ ਹੈ ਨਹੀਂ ਗੀ, ਕੋਈ ਰਿਸਪੌਂਸਿਬਿਲਿਟੀ ਬਣਦੀ ਹੈ ਗਵਰਨਮੈਂਟ ਦੀ ਕਿ ਉਹਨਾਂ ਨੂੰ ਹੱਕ ਦੇਵੇ ਕੋਈ। ਤੇ ਬਾਈਡਨ ਨੇ ਹੁਣ ਇਹ ਕਿਹਾ ਕਿ ਆਪਾਂ ਅਗਲੇ ਹਫ਼ਤੇ ਤੋਂ ਇਹਨਾਂ ਨੂੰ ਅੰਦਰ ਆਉਣਾ ਸ਼ੁਰੂ ਕਰ ਦੇਣਾ। 300 ਪਰ ਡੇ ਆਪਾਂ 300 ਇਮੀਗ੍ਰੈਂਟਸ ਨੂੰ ਅੰਦਰ ਆਉਣ ਦੇਵਾਂਗੇ। ਪਰ ਇੱਦਾਂ ਹੈ ਕਿ 20,000 ਦਾ ਹੁਣ 20-25,000 ਲੋਕੀ ਹੈਗੇ ਨੇ, 300 ਜੇ ਐਵਰੀ ਡੇ ਵੀ ਕਰਨ ਤੇ ਫਿਰ ਵੀ ਕਾਫੀ ਹਫ਼ਤੇ ਕਾਫੀ ਮਹੀਨੇ ਲੱਗਣੇ ਨੇ। ਤੇ ਇਹਦੇ ਨਾਲ ਨਾਲ ਜਿਹੜੇ ਬਾਈਡਨ ਨੇ ਬਾਰਡਰ ਵਾਲ ਦੀ ਜਿਹੜੀ ਕੰਸਟਰਕਸ਼ਨ ਸੀਗੀ ਉਹ ਰੋਕ ਦਿੱਤੀ ਹੈ। ਤੇ ਜਿਹੜੇ ਅਨਅਕੰਪਨੀਡ ਮਾਈਨਰ ਸੀਗੇ, ਮਤਲਬ ਕਿ ਜਿਹੜੇ ਛੋਟੇ ਬੱਚੇ ਆਉਂਦੇ ਸੀਗੇ 18 ਸਾਲ ਤੋਂ ਥੱਲੇ, ਆਪਣੇ ਭਾਵੇਂ ਘਰਦਿਆਂ ਦੇ ਨਾਲ ਆਉਂਦੇ ਸੀ, ਤੇ ਜਿਹੜੇ ਅਨਅਕੰਪਨੀਡ ਮਾਈਨਰ ਸੀਗੇ ਉਹਨੂੰ ਟਰੰਪ ਨੂੰ ਕੋਰਟ ਨੇ ਆਰਡਰ ਦਿੱਤਾ ਸੀਗਾ ਕਿ ਤੁਸੀਂ ਇਹਨਾਂ ਨੂੰ ਵਾਪਸ ਨਹੀਂ ਮੋੜ ਸਕਦੇ। ਤੇ ਉਹਦੇ ਕਰਕੇ ਸਿਚੁਏਸ਼ਨ ਕਈਆਂ ਦੀ ਇੱਦਾਂ ਦੀ ਬਣ ਗਈ ਕਿ ਜਿਹੜੇ ਛੋਟੇ ਬੱਚੇ ਸੀਗੇ ਉਹ ਆਲਰੇਡੀ US ਦੇ ਵਿੱਚ ਆ ਗਏ, ਘਰਦਿਆਂ ਨੂੰ ਉੱਥੇ ਰੋਕ ਦਿੱਤਾ ਗਿਆ। ਤੇ ਇਹਨਾਂ ਨੂੰ ਫਿਰ ਫੋਸਟਰ ਸਿਸਟਮ ਦੇ ਥਰੂ ਇੱਥੇ US ਦੇ ਵਿੱਚ ਹੋਰ ਫੈਮਲੀਜ਼ ਦੇ ਨਾਲ ਪਲੇਸ ਕਰ ਦਿੱਤਾ ਗਿਆ। ਤੇ ਹੁਣ ਕਈ ਘਰ ਦੇ ਇੱਦਾਂ ਦੇ ਆ ਜਿਨ੍ਹਾਂ ਦੇ 2-2 ਸਾਲ ਹੋ ਗਏ ਉਹਨਾਂ ਨੂੰ ਆਪਣੇ ਜਵਾਕਾਂ ਤੋਂ ਅਲੱਗ ਹੋਏ। ਤੇ ਜੇ ਤੁਸੀਂ ਸੋਚ ਕੇ ਦੇਖੋ ਤਾਂ ਕਾਫੀ ਬੁਰਾ ਹਾਲ ਗਈ ਜਾਂਦਾ। ਤੇ ਉਹ ਕਹਿੰਦੇ ਕਿ ਹੁਣ ਜਿਹੜਾ ਸਿੱਧਾ ਇਲੀਗਲ ਬੰਦਾ ਆ ਰਿਹਾ, ਜਿਹਨੇ ਕੁਛ ਨਹੀਂ ਫੋਲੋ ਕਰਨਾ, ਉਹਨੂੰ ਤੁਸੀਂ ਸਿੱਧਾ ਆਉਣ ਦੇ ਰਹੇ ਹੋ। ਤੇ ਇਹ ਚੱਕਰ ਹੈ ਜੀ। ਸੋ ਬਿਲਕੁਲ, ਜੇ ਅਗਲੇ ਪੁਆਇੰਟ ਵੱਲ ਚਲੀਏ, ਜਿਹੜੀ ਨਵੀਆਂ ਖਬਰਾਂ ਆ ਰਹੀਆਂ ਕਿ US ਗਵਰਨਮੈਂਟ ਜਿਹੜੀ ਆ, ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਬੱਚੇ ਆ ਰਿਫਿਊਜੀਜ਼, ਜਿਹੜੇ ਵਰਲਡ ਤੋਂ ਭੱਜ ਰਹੇ ਆ, ਜਿੱਥੇ ਵਾਇਲੈਂਸ ਬਹੁਤ ਆ, ਉਹਨਾਂ ਨੂੰ ਜਿਹੜੀ ਪ੍ਰੈਫਰੈਂਸ ਦਿੱਤੀ ਜਾਊਗੀ ਪੋਲੀਟੀਕਲ ਅਸਾਈਲਮ ਦੇ ਲਈ। ਜੀ ਪਹਿਲਾਂ ਇਹ ਦੱਸ ਦਈਏ ਕਿ ਜਿਹੜੇ ਰਿਫਿਊਜੀ ਤੇ ਪੋਲੀਟੀਕਲ ਅਸਾਈਲਮ ਦੇ ਵਿੱਚ ਫਰਕ ਹੁੰਦਾ ਜੀ। ਜਿਹੜੇ ਰਿਫਿਊਜੀ ਹੁੰਦੇ ਨੇ, ਇਹਨਾਂ ਦੇ ਕਈ ਸਾਰੇ ਪ੍ਰੋਗਰਾਮ ਹੁੰਦੇ ਨੇ। ਇਹਨਾਂ ਨੂੰ ਕਈ ਵਾਰੀ ਨਾ ਜਦੋਂ ਆਈਡੈਂਟੀਫਾਈ ਕਰਦੇ ਨੇ ਕਿ ਇਹ ਵਾਲੇ ਹਿੱਸੇ 'ਚੋਂ ਹੁਣ ਰਿਫਿਊਜੀ ਆਣੇ ਨੇ, ਇਹਨਾਂ ਨੂੰ ਉੱਥੋਂ ਹੀ ਗ੍ਰਾਂਟ ਕੀਤੀ ਜਾ ਸਕਦੀ ਹੈ ਰਿਫਿਊਜੀ ਸਟੇਟਸ। ਮਤਲਬ ਇਹਨਾਂ ਨੂੰ ਇੱਦਾਂ ਨਹੀਂ ਕਿ ਇਹਨਾਂ ਨੂੰ ਕ੍ਰਾਸ ਕਰਕੇ ਬਾਰਡਰ ਇੱਥੇ ਆਉਣਾ ਹੈ, ਫਿਰ ਆ ਕੇ ਅਸਾਈਲਮ ਕਰੂਗੇ ਤੇ ਫਿਰ ਹੀ ਇਹਨਾਂ ਨੂੰ ਗ੍ਰੀਨ ਕਾਰਡ ਮਿਲਣਾ। ਹੁਣ ਕੀ ਹੈ ਕਿ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਕਿਹਾ ਕਿ ਸਾਡਾ ਪਲਾਨ ਇਹ ਹੈਗਾ ਕਿ ਹਿਊਮੈਨਿਟੇਰੀਅਨ ਰਿਫਿਊਜ ਦੇਵਾਂਗੇ ਉਹ ਸਾਰੇ ਬੱਚਿਆਂ ਨੂੰ ਜਿਹੜੇ ਇਹ ਸਾਰੀਆਂ ਕੰਟਰੀਆਂ ਤੋਂ ਆਉਂਦੇ ਨੇ ਜਿੱਥੇ ਬਹੁਤ ਜ਼ਿਆਦਾ ਵਾਇਲੈਂਸ ਹੋ ਰਹੀ ਹੈ, ਸਪੈਸ਼ਲੀ ਸਾਊਥ ਅਮਰੀਕਨ ਕੰਟਰੀਜ਼, ਮਿਡਲ ਈਸਟ ਦੇ ਵਿੱਚ ਹੋ ਗਿਆ ਜਾਂ ਅਫਰੀਕਨ ਕੰਟਰੀਜ਼, ਜ਼ਿਆਦਾਤਰ ਵਾਇਲੈਂਸ ਇੱਥੇ ਹੈਗਾ। ਇਹ ਜਿਹੜੀ ਸਟੇਟ ਡਿਪਾਰਟਮੈਂਟ ਹੈ, ਇਹਨਾਂ ਦਾ ਸਟੇਟ ਡਿਪਾਰਟਮੈਂਟ ਨੇ ਇੱਕ ਬੜੀ ਡਿਟੇਲਡ ਰਿਪੋਰਟ ਪ੍ਰਿਪੇਅਰ ਕੀਤੀ ਹੈ ਸਾਰੀ ਕੰਟਰੀ ਕੰਡੀਸ਼ਨਸ ਵਗੈਰਾ ਦੇ ਉੱਤੇ। ਤੇ ਇਹਨਾਂ ਨੇ ਹਾਊਸ ਤੇ ਸੈਨੇਟ ਜੁਡੀਸ਼ਰੀ ਕਮੇਟੀਜ਼ ਨੂੰ ਆਪਣੀ ਰਿਪੋਰਟ ਦੇ ਦਿੱਤੀ ਹੈ। ਇਹਨਾਂ ਨੇ ਦੱਸਿਆ ਕਿ ਜਿਹੜਾ ਬਾਈਡਨ ਦਾ ਪ੍ਰਪੋਜ਼ਲ ਹੈ ਉਹ ਇਹਦੀ ਐਡਮਿਸ਼ਨਸ ਵਧਾਉਣੀਆਂ ਚਾਹੁੰਦੇ ਨੇ ਜਿਹੜੇ ਵੀ ਰਿਫਿਊਜੀ ਚਿਲਡਰਨ ਨੇ, ਅਨਅਕੰਪਨੀਡ ਮਾਈਨਰ ਹੋ ਗਏ ਜਿਹੜੇ ਵੀ ਕਿ ਰਿਫਿਊਜੀ ਆ, ਜਿਹਨਾਂ ਦਾ ਕੋਈ ਵੀ ਪੇਰੈਂਟਸ ਜਾਂ ਲੀਗਲ ਗਾਰਡੀਅਨ ਨਹੀਂ ਹੈਗੇ। ਹੁਣ ਇਹ ਟਰੰਪ ਦੇ ਥੱਲੇ ਕਾਫੀ ਜ਼ਿਆਦਾ ਘਟ ਗਿਆ ਸੀਗਾ ਇਹ ਨੰਬਰ। ਤੇ ਯੂਰਪੀਅਨ ਕੰਟਰੀਜ਼ ਨੇ ਵੀ ਕਾਫੀ ਜ਼ਿਆਦਾ ਲਿਮਿਟ ਕਰਤਾ ਸੀਗਾ। ਆਪਾਂ ਦੇਖਿਆ ਕਿ ਯੂਰਪੀਅਨ ਸਪੈਸ਼ਲੀ UK ਵਗੈਰਾ ਦੇ ਵਿੱਚ ਉੱਥੇ ਕਾਫੀ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਸੀਗਾ। ਤੇ ਕਿਉਂਕਿ ਉਹ ਇੱਥੋਂ ਦੀ ਘਟ ਗਿਆ, ਤੇ ਉਹ ਕਹਿੰਦੇ ਕਿ ਹੁਣ US ਇਕੱਲੀ ਇੱਕੋ ਐਸੀ ਕੰਟਰੀ ਆ ਜਿਹੜੀ ਕਿ ਅਨਅਕੰਪਨੀਡ ਰਿਫਿਊਜੀ ਮਾਈਨਰ, ਜਿਹਨੂੰ URM ਕਹਿੰਦੇ ਨੇ, ਕਿ ਇਹ ਸਾਰੇ URMs ਨੂੰ ਇਹ ਇਨਟੇਕ ਕਰੂਗੇ। ਬੇਸਿਕਲੀ ਫੋਕਸ ਇਹਨਾਂ ਦਾ ਇਹੀ ਹੈ ਕਿ ਕਹਿੰਦੇ ਆਪਾਂ ਨਾ ਇੱਕ ਲੌਂਗ ਸਟੈਂਡਿੰਗ ਪਾਲਿਸੀ ਬਣਾਉਣੀ ਹੈ ਜਿਹਦੇ ਵਿੱਚ ਆਪਾਂ ਇੱਦਾਂ ਦਾ ਪਲਾਨ ਬਣਾਵਾਂਗੇ ਕਿ ਵੱਧ ਤੋਂ ਵੱਧ ਇਹ ਰਿਫਿਊਜੀ ਚਿਲਡਰਨ ਆ ਸਕਣ। ਇੱਕ ਮੈਂ ਤੁਹਾਨੂੰ ਨੰਬਰ ਦੱਸ ਦੇਵਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਸ ਨੰਬਰਾਂ ਦੀ ਆਪਾਂ ਗੱਲ ਕਰ ਰਹੇ ਹਾਂ। 2015, 16 ਤੇ 17 ਦੇ ਵਿੱਚ ਇਹਨਾਂ ਨੇ 294, 212 ਤੇ 283 ਰਿਫਿਊਜੀ ਚਿਲਡਰਨ ਸੈਟਲ ਕੀਤੇ ਸੀ। ਮਤਲਬ ਇਹ ਕੋਈ ਹਜ਼ਾਰਾਂ 'ਚ ਨੰਬਰ ਨਹੀਂ ਹੈਗਾ, ਸਟਿਲ ਅ ਫਿਊ ਹੰਡਰਡਸ ਹੈ ਨਾ, ਲੈਸ ਦੈਨ 300। ਜਦੋਂ ਟਰੰਪ ਨੇ ਆਫਿਸ ਲਿਆ ਤੇ 2020 ਦੇ ਵਿੱਚ ਸਿਰਫ 101 ਬੱਚੇ ਆਏ ਸੀਗੇ, ਮਤਲਬ ਕਿ ਇਹਨੇ 1/3 ਕਰਤਾ ਸੀਗਾ।
ਤੇ ਦੋ ਮੁੱਖ ਸੰਸਥਾਵਾਂ ਹੈਗੀਆਂ, ਦੋਨੇ ਧਾਰਮਿਕ ਸੰਸਥਾਵਾਂ। ਇੱਕ ਹੈਗੀ ਲੂਥਰਨ ਇਮੀਗ੍ਰੇਸ਼ਨ ਐਂਡ ਰਿਫਿਊਜੀ ਸਰਵਿਸ ਤੇ ਦੂਜੀ ਹੈਗੀ ਯੂਐਸ ਕਾਨਫਰੰਸ ਆਫ ਕੈਥੋਲਿਕ ਬਿਸ਼ਪਸ। ਇਹ ਜਿਹੜੀਆਂ ਦੋ ਸੰਸਥਾਵਾਂ ਹੈਗੀਆਂ, ਇਹ ਬਹੁਤ ਵੱਧ ਚੜ, ਸਿਰਫ ਇਹ ਦੋ ਹੀ ਸੰਸਥਾਵਾਂ ਹੈਗੀਆਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਗਵਰਨਮੈਂਟ ਦੇ ਨਾਲ ਕੋਲੈਬੋਰੇਟ ਕਰਕੇ ਉਹਨਾਂ ਦੀ ਹੈਲਪ ਕਰਦੀਆਂ। ਤੇ ਬੇਸਿਕਲੀ ਇਹ ਕੀ ਕਰਦੇ ਆ ਕਿ ਜਿਹੜੇ ਵੀ ਬੱਚੇ ਬੁੱਚੇ ਇੱਧਰੋਂ ਦੀ ਜਿਹਨਾਂ ਨੂੰ ਕੋਈ ਵੀ ਨੁਕਸਾਨ ਪਹੁੰਚਿਆ ਜਾਂ ਕੋਈ ਵਾਰ ਰੀਜਨ ਦੇ ਵਿੱਚ ਹੈਗਾ, ਸਪੈਸ਼ਲੀ ਕਾਂਗੋ ਦੇ ਵਿੱਚ ਤੇ ਅਫਰੀਕਨ ਕੰਟਰੀਜ਼ ਦੇ ਵਿੱਚ ਤੇ ਲੀਬੀਆ ਦੇ ਵਿੱਚ, ਇਹ ਯੂਐਨ ਕਮਿਸ਼ਨ ਆ ਜਿਹੜਾ ਫॉर ਰਿਫਿਊਜੀਜ਼, ਜਿਹਨੂੰ UNHR ਕਹਿੰਦੇ ਨੇ, ਉਹਨਾਂ ਦੀ ਮਦਦ ਦੇ ਨਾਲ ਪਹਿਲਾਂ ਇਹ ਇਹਨਾਂ ਨੂੰ ਉੱਥੋਂ ਦੀ ਟ੍ਰਾਂਸਫਰ ਕਰਦੇ ਨੇ ਨਾਈਜਰ ਤੇ ਰਵਾਂਡਾ, ਦੋ ਕੰਟਰੀਆਂ ਜਿਹੜੀਆਂ ਅਫਰੀਕਾ ਦੇ ਵਿੱਚ। ਤੇ ਫਿਰ ਉਦੋਂ ਜਦੋਂ ਬਾਅਦ ਇਹਨਾਂ ਨੂੰ ਹੌਲੀ ਹੌਲੀ ਚਾਂਸ ਮਿਲ ਜਾਂਦੇ, ਇਹਨਾਂ ਨੂੰ US ਲੈ ਕੇ ਆਉਂਦੇ ਨੇ। ਤੇ ਕਾਫੀ ਇਹਨਾਂ ਨੇ ਡਿਟੇਲ ਸਟੱਡੀ ਕੀਤੀ ਹੈ। ਇਹ 1980s ਦੇ ਵਿੱਚ ਇਹ ਪ੍ਰੋਗਰਾਮ ਚੱਲਿਆ ਸੀਗਾ, ਇਹ ਜਿਹਦੀ ਮੈਂ ਗੱਲ ਕਰ ਰਿਹਾ। ਤੇ ਇਹਨਾਂ ਦੀ ਕੈਲਕੂਲੇਸ਼ਨ ਇਹ ਹੈ ਕਿ ਘੱਟੋ ਘੱਟ 13,000 ਬੱਚੇ ਇੱਦਾਂ ਦੇ ਹੈ ਅੱਜ ਦੀ ਡੇਟ ਦੇ ਵਿੱਚ ਜਿਹੜੇ ਅਜੇ ਰੀਸੈਟਲ ਹੋਣੇ ਨੇ। ਤੇ ਜਦੋਂ ਇਹਨਾਂ ਨੂੰ ਰੀਸੈਟਲ ਕਰਦੇ ਨੇ, ਇਹਨਾਂ ਨੂੰ ਇਹ US ਦੇ ਵਿੱਚ ਲੈ ਕੇ ਆਉਂਦੇ ਨੇ, ਫੋਸਟਰ ਹੋਮ ਦੇ ਵਿੱਚ ਰੱਖਦੇ ਨੇ, ਫਾਈਨੈਂਸ਼ੀਅਲ ਸਪੋਰਟ ਵੀ ਦਿੰਦੇ ਨੇ, ਐਜੂਕੇਸ਼ਨ ਦਿੰਦੇ ਨੇ, ਪੜ੍ਹਾਈ ਦਾ ਖਰਚਾ ਵਗੈਰਾ ਚੱਕਦੇ ਨੇ, ਤੇ ਹੋਰ ਰਿਕ੍ਰੀਏਸ਼ਨਲ ਫੰਡਿੰਗ ਵਗੈਰਾ ਵੀ ਇਹਨਾਂ ਨੂੰ ਪ੍ਰੋਵਾਈਡ ਕਰਦੇ ਨੇ। ਤੇ ਜਦ ਤੱਕ 23 ਸਾਲ ਦੇ ਨਹੀਂ ਹੋ ਜਾਂਦੇ, ਤਦ ਤੱਕ ਇਹਨਾਂ ਨੂੰ ਇਹ ਪੈਸੇ ਵਗੈਰਾ ਦੇ ਕੇ ਇੱਥੇ ਹਾਊਸਿੰਗ ਵਗੈਰਾ ਇਹਨਾਂ ਦੀ ਫੁੱਲ ਸਪੋਰਟ ਕਰਦੇ ਨੇ ਐਜੂਕੇਸ਼ਨ ਦੇ ਵਿੱਚ। ਤੇ ਬੇਸਿਕਲੀ ਇਹਦੇ ਅੰਦਰ ਬੱਚੇ ਉਹੀ ਆਉਂਦੇ ਨੇ ਜਿਹਨਾਂ ਦੇ ਕੋਈ ਵੀ ਗਾਰਡੀਅਨ, ਕੋਈ ਵੀ ਘਰ ਦਾ ਕੋਈ ਵੀ ਨਹੀਂ ਹੈਗਾ, ਤੇ ਉਹ ਕਿਤੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਹੋਰ ਐਡਜਸਟ ਨਹੀਂ ਹੋ ਸਕਦੇ। ਤੇ ਜਿਹੜੇ ਚਰਚਿਸ ਮੈਂ ਦੱਸਿਆ ਸੀਗਾ, ਦੋਨੋਂ ਹੀ ਜਿਹੜੇ ਹੈਲਪ ਕਰਦੇ ਨੇ ਗਵਰਨਮੈਂਟ ਦੀ, ਇਹ ਕਹਿੰਦੇ ਕਿ ਤੁਸੀਂ ਜਿਹੜਾ ਤੁਹਾਡਾ ਰਿਫਿਊਜੀ ਕੋਟਾ ਹੈਗਾ, ਸਾਰਾ ਅਸਾਲਮ ਦਾ ਕੋਟਾ ਹੈਗਾ, ਘੱਟੋ ਘੱਟ ਤੁਸੀਂ ਉਹਦੇ ਵਿੱਚੋਂ 1% ਕੋਟਾ ਇਹਨਾਂ ਨੂੰ ਦਿਓ। ਮਤਲਬ ਕਿ ਬਾਈਡਨ ਨੇ ਕਿਹਾ ਕਿ 1,25,000 ਰਿਫਿਊਜੀ ਆਪਾਂ ਐਡਮਿਟ ਕਰਨੇ ਨੇ ਟੋਟਲ ਅਸਾਈਲਮ ਵਾਲੇ ਸਾਰੇ ਮਿਲਾ ਕੇ। ਤੇ ਇਹ ਕਹਿੰਦੇ ਕਿ ਉਹ 'ਚੋਂ 1% ਜਿਹੜਾ ਕਿ 1250, ਉਹ ਕਹਿੰਦੇ 1250 ਜਿਹੜੇ ਸਪੌਟ ਆ ਤੁਸੀਂ ਇੱਦਾਂ ਦੇ ਬੱਚਿਆਂ ਨੂੰ ਦਿਓ, ਤੇ ਇਹ ਵਾਲਾ ਪ੍ਰੋਗਰਾਮ ਹੈ ਇਹਨੂੰ ਤੁਸੀਂ ਐਕਸਪੈਂਡ ਕਰੋ। ਜੀ। ਤੇ ਜੀ ਜਿਹੜਾ ਹੁਣ US ਤੇ ਮੈਕਸੀਕੋ ਬਾਰਡਰ ਦੇ ਉੱਤੇ ਸਿਚੁਏਸ਼ਨ ਆ, ਉਹਦੀ ਕੀ ਜਿਹੜੀ ਅਪਡੇਟ ਹੈਗੀ ਹੈ? ਦੇਖੋ, ਇਹ ਤਾਂ ਕਾਫੀ ਇੰਪੋਰਟੈਂਟ ਟੌਪਿਕ ਹੈ। ਡਿਸਕਸ ਆਪਾਂ ਇਸ ਲਈ ਕਰਾਂਗੇ ਕਿਉਂਕਿ ਸਾਡੇ ਵੀ ਜਿਹੜੇ ਬੰਦੇ ਉੱਥੇ ਇੰਡੀਆ ਦੇ ਵਿੱਚ ਲੋਕੀ ਆਉਂਦੇ ਨੇ, ਕਾਫੀ ਗੁੰਮਰਾਹ ਹੋ ਰਹੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਹੈ। ਤੇ ਆਪਾਂ ਬਾਰਡਰ ਦੀ ਮੈਂ ਚਾਹੁੰਦਾ ਕਿ ਆਪਾਂ ਥੋੜੀ ਡਿਟੇਲ ਦੇ ਵਿੱਚ ਡਿਸਕਸ਼ਨ ਕਰੀਏ, ਦੱਸੀਏ ਲੋਕਾਂ ਨੂੰ ਕਿ ਐਗਜ਼ੈਕਟ ਸਿਚੁਏਸ਼ਨ ਕੀ ਚੱਲਦੀ ਹੈ, ਤਾਂ ਕਿ ਕੋਈ ਫਸੇ ਨਾ, ਪੈਸੇ ਨਾ ਕਿਸੇ ਦੇ ਖਰਾਬ ਹੋਣ। ਜੀ ਬਿਲਕੁਲ, ਸਾਡੇ ਵੀ ਰੇਡੀਓ ਸਟੇਸ਼ਨ ਤੇ ਲੋਕ ਕਾਲਾਂ ਕਰਦੇ ਰਹਿੰਦੇ ਆ ਵੀ ਇੰਡੀਆ ਤੋਂ ਵੀ ਬਾਰਡਰ ਖੁੱਲ ਗਿਆ, ਹੁਣ ਕ੍ਰਾਸ ਕਰਕੇ ਆ ਜਾਈਏ, ਜੋ ਕਿ ਇਲੀਗਲ ਆ, ਤੇ ਨਾ ਹੀ ਕੋਈ ਸਲਾਹ ਦੇ ਸਕਦਾ, ਨਾ ਹੀ ਕੋਈ ਕਿਸੇ ਨੂੰ ਕਹਿ ਸਕਦਾ ਹੈਗਾ। ਇਹ ਤੁਸੀਂ ਜਿਹੜਾ ਤੁਹਾਡੇ ਅਗੇਂਸਟ ਜਾ ਸਕਦਾ ਹੈਗਾ ਜੇ ਤੁਸੀਂ ਕਿਸੇ ਨੂੰ ਇਲੀਗਲ ਬੰਦੇ ਨੂੰ ਇੱਥੇ ਲਿਆਉਣਾ ਚਾਹੁੰਦੇ ਆ। ਜੀ, ਪਹਿਲਾਂ ਤਾਂ ਇਹ ਹੈ ਕਿ ਬਹੁਤ ਵੱਡਾ ਪ੍ਰੈਸਿੰਗ ਚੈਲੰਜ ਆ। ਕਿਉਂਕਿ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਪਾਲਿਸੀਜ਼ ਬਹੁਤ ਜ਼ਿਆਦਾ ਰਿਸਟ੍ਰਿਕਟਿਵ ਸੀਗੀਆਂ। ਉਹਨਾਂ ਨੇ ਕਿਹਾ ਸੀਗਾ ਕਿ ਰੋਕ ਕੇ ਰੱਖਣਾ ਸਾਰਿਆਂ ਨੂੰ, ਕਿਸੇ ਨੂੰ ਆਉਣ ਨਹੀਂ ਦੇਣਾ। ਤੇ ਬਾਈਡਨ ਦੇ ਕੋਲ ਹੁਣ ਚੈਲੰਜ ਇਹ ਆ ਗਿਆ ਕਿ ਬਹੁਤ ਜ਼ਿਆਦਾ ਲੋਕੀ ਆਉਣ ਲੱਗ ਪਏ ਆ, ਕਾਫੀ ਜ਼ਿਆਦਾ ਅਰੈਸਟ ਹੋ ਰਹੀਆਂ ਐਵਰੀਡੇ। ਜਿਹੜਾ US ਕਸਟਮਸ ਐਂਡ ਬਾਰਡਰ ਪੈਟਰੋਲ ਹੈ, CBP ਜਿਹਨੂੰ ਕਹਿੰਦੇ ਨੇ, ਉਹ ਬਾਰਡਰ ਸਾਡੇ ਰੈਗੂਲੇਟ ਕਰਦੇ ਨੇ, ਉਹ ਦੇਖਦੇ ਨੇ, ਉਹ ਏਜੰਸੀ ਆ, ਉਹ ਦੇਖਦੀ ਹੈ ਕੌਣ ਅੰਦਰ ਆਊਗਾ ਕੌਣ ਨਹੀਂ ਆਊਗਾ। ਇਹਨਾਂ ਨੇ ਹੁਣ ਦੇਖਿਆ ਕਿ CBP ਨੇ ਰਿਪੋਰਟ ਕੀਤਾ ਕਿ ਅਰੈਸਟ ਦਾ ਨੰਬਰ ਵੱਧ ਗਿਆ। ਮੋਸਟਲੀ ਉਹਨਾਂ ਨੇ ਰੀਜ਼ਨ ਇਹ ਦਿੱਤਾ ਕਿ ਜਿਹੜੀਆਂ ਸਾਊਥ ਅਮਰੀਕਨ ਕੰਟਰੀ ਸੀਗੀਆਂ ਸਪੈਸ਼ਲੀ, ਉੱਥੇ ਕਾਫੀ ਜ਼ਿਆਦਾ ਇਨਸਟੇਬਿਲਿਟੀ ਚੱਲਦੀ ਹੈ ਕਰੋਨਾ ਵਾਇਰਸ ਕਰਕੇ, ਤੇ ਲੋਕਾਂ ਨੂੰ ਕਾਫੀ ਜ਼ਿਆਦਾ CBP ਨੇ ਖੁਦ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਬਾਰਡਰ ਖੁੱਲ ਗਿਆ, ਸਾਰੇ ਜਾਣੇ ਆ ਸਕਦੇ ਨੇ। ਤੇ ਜਿਹੜੀ ਸਪੈਸ਼ਲੀ ਜਿਹੜੀ ਲੈਟਿਨ ਅਮਰੀਕਾ, ਸਾਊਥ ਅਮਰੀਕਨ ਕੰਟਰੀਜ਼ ਹੈਗੀਆਂ, ਇੱਥੇ COVID-19 ਕਰਕੇ ਡੈਥਸ ਵੀ ਜ਼ਿਆਦਾ ਹੋਈਆਂ। ਜੋ ਵੀ ਪ੍ਰੋਬਲਮ ਉੱਥੇ ਸੀਗੀ, ਇਹਨਾਂ ਦੀ ਇਕੋਨਮੀ ਬਹੁਤ ਖਰਾਬ ਹੋ ਗਈ। ਤੇ ਇਹਦੇ ਨਾਲ ਨਾਲ ਇੱਥੇ ਥੱਲੇ ਆਪਾਂ ਦੇਖਿਆ ਕਿ 2 ਹਰੀਕੇਨਸ ਵੀ ਆਏ ਨੇ, ਜਿਹੜਾ ਇਨਫਰਾਸਟਰਕਚਰ ਸੀਗਾ ਉਹ ਵੀ ਕਾਫੀ ਇਹਨਾਂ ਦਾ ਖਰਾਬ ਹੋ ਗਿਆ ਸਾਊਥ ਅਮਰੀਕਾ ਦੇ ਵਿੱਚ। ਤੇ ਉਹਦੇ ਕਰਕੇ ਲੋਕਾਂ ਨੂੰ ਕੋਈ ਚੋਇਸ ਨਹੀਂ ਹੈਗੀ, ਉਹ ਕਾਫੀ ਜ਼ਿਆਦਾ ਇੱਥੇ ਲੋਕੀ ਆ ਰਹੇ ਨੇ। ਪਰ ਵਾਈਟ ਹਾਊਸ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਨਾ ਆਓ, ਇਹ ਮਿਸ ਇਨਫੋਰਮੇਸ਼ਨ ਆ, ਤੁਹਾਨੂੰ ਵਾਪਸ ਭੇਜ ਦਿੱਤਾ ਜਾਊਗਾ। ਜੀ। ਤੇ ਜਿਹੜਾ US ਦਾ ਸਦਰਨ ਬਾਰਡਰ ਆ, ਉੱਥੇ ਕਾਫੀ ਵੱਡੀ ਗਿਣਤੀ ਜਿਹੜੀ ਵਧੀ ਹੈਗੀ ਆ ਲੋਕਾਂ ਦੀ ਕ੍ਰਾਸ ਕਰਨ ਦੇ ਲਈ? ਅਜੇ ਤਾਂ ਨਹੀਂ ਵਧੀ ਹੈਗੀ, ਇੰਨੀ ਨਹੀਂ ਵਧੀ ਜਿੱਦਾਂ ਪਹਿਲੇ ਸਾਲਾਂ 'ਚ ਸੀਗੀ। ਇਹਨੂੰ ਕੈਲਕੂਲੇਟ ਕਰਨਾ ਡਿਫੀਕਲਟ ਹੈ ਥੋੜ੍ਹਾ ਕਿ ਗਿਣਤੀ ਵਧੀ ਹੈ ਕਿ ਨਹੀਂ ਵਧੀ ਹੈ। ਉਹਦਾ ਰੀਜ਼ਨ ਇਹ ਹੈ ਕਿ ਆਪਾਂ ਜਦੋਂ ਦੇਖਿਆ ਸੀਗਾ, ਇੱਕ ਟਾਈਟਲ 42 ਐਕਸਪਲਸ਼ਨ ਹੁੰਦੀ ਹੈ, ਆਪਾਂ ਰੇਡੀਓ 'ਤੇ ਵੀ ਡਿਸਕਸ ਕੀਤਾ ਸੀਗਾ। ਟਾਈਟਲ 42 ਐਕਸਪਲਸ਼ਨ ਕੀ ਹੁੰਦੀ ਹੈ? ਉਹ ਇਮੀਗ੍ਰੇਸ਼ਨ ਦੇ ਅੰਡਰ ਐਕਸਪਲਸ਼ਨ ਨਹੀਂ ਆਉਂਦੀ। ਉਹ CDC ਜਿਹੜਾ ਹੈਗਾ, ਸੈਂਟਰ ਫॉर ਡਿਜ਼ੀਜ਼ ਕੰਟਰੋਲ, ਉਹ ਇੱਕ ਪਬਲਿਕ ਸੇਫਟੀ, ਪਬਲਿਕ ਹੈਲਥ ਦੇ ਉੱਤੇ ਇੱਕ ਡਾਇਰੈਕਟਿਵ ਦੇ ਸਕਦਾ ਹੈ ਕਿ ਜਿਹੜੇ ਵੀ, ਜੇ ਤੁਹਾਨੂੰ ਕੋਈ ਇੱਦਾਂ ਦਾ ਡੇਂਜਰ ਹੈਗਾ, ਉਹਨਾਂ ਕੋਲ ਮਤਲਬ ਇੱਦਾਂ ਦੀ ਪਾਵਰ ਦਿੱਤੀ ਗਈ ਹੈ ਕਿ ਉਹ ਬਾਰਡਰ ਨੂੰ ਸੀਜ਼ ਕਰ ਸਕਦੇ ਨੇ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ CDC ਦੇ ਡਾਇਰੈਕਟਿਵ ਦੇ ਥੱਲੇ ਟਾਈਟਲ 42 ਐਕਸਪਲਸ਼ਨਸ ਲੈ ਕੇ ਆਪਣਾ ਇਮੀਗ੍ਰੇਸ਼ਨ ਦਾ ਏਜੰਡਾ ਬਹੁਤ ਭਰਪੂਰ ਚਲਾਇਆ।
ਤੇ ਟਾਈਟਲ 42 ਐਕਸਪਲਸ਼ਨ ਇੱਕ ਰਿਮੂਵਲ ਆਰਡਰ ਨਹੀਂ ਹੁੰਦਾ, ਮਤਲਬ ਕਿ ਜਿੱਦਾਂ ਮੰਨ ਲਓ ਕੋਈ ਅਸਾਲਮ ਕ੍ਰਾਸ ਕਰਨ ਲਈ ਆਇਆ, ਉਹਨੂੰ ਫੜ ਲਿਆ, ਰਿਮੂਵ ਕਰਤਾ, ਉਹ ਸੈਕਿੰਡ ਐਂਟਰੀ 'ਚ ਕਰਦਾ ਉੱਤੇ ਪਰਮਾਨੈਂਟ ਬਾਹਰ ਲੱਗ ਜਾਂਦੀ ਹੈ। ਪਰ ਜੇ ਤੁਹਾਡੀ ਟਾਈਟਲ 42 ਐਕਸਪਲਸ਼ਨ ਹੁੰਦੀ ਹੈ, ਫਿਰ ਕੀ ਹੈ ਕਿ ਤੁਹਾਨੂੰ ਸਿੱਧੇ ਵਾਪਸ ਕਿ ਨਹੀਂ ਤੁਸੀਂ ਨਹੀਂ ਆਉਣਾ, ਤੁਹਾਡੀ ਆਪਾਂ ਗੱਲ ਸੁਣਨੀ, ਤੁਹਾਨੂੰ ਸਿਸਟਮ 'ਚ ਨਹੀਂ ਪਾਇਆ ਜਾਂਦਾ। ਤੇ ਟਾਈਟਲ 42 ਐਕਸਪਲਸ਼ਨ ਬਹੁਤ ਜ਼ਿਆਦਾ ਹੋਈਆਂ। ਉਹ ਕਹਿੰਦੇ ਇੱਕ ਦਿਨ ਦੇ ਵਿੱਚ ਤਕਰੀਬਨ ਹੁਣ ਜਨਵਰੀ ਦੇ ਵਿੱਚ ਐਵਰੀ ਡੇ 3000 ਟਾਈਟਲ 42 ਐਕਸਪਲਸ਼ਨ ਹੋ ਰਹੀਆਂ। ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਲੋਕੀ ਵਾਪਸ ਭੇਜਿਆ ਜਾ ਰਿਹਾ, ਫਿਰ ਉੱਥੇ ਫਿਰ ਬਹਿੰਦੇ ਨੇ, ਜਦੋਂ ਉਹਨਾਂ ਦਾ ਦਾ ਲੱਗਦਾ ਫਿਰ ਇਹ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਇਸ ਕਰਕੇ ਇਹਨੂੰ ਰੀਸੀਡਿਵਿਜ਼ਮ ਕਹਿੰਦੇ ਨੇ। ਮਤਲਬ ਕਿ ਇੱਕ ਬੰਦਾ ਜਿਹਨੇ ਅਟੈਂਪਟ ਕੀਤਾ ਐਂਟਰੀ ਕਰਨ ਲਈ, ਉਹਨੂੰ ਵਾਪਸ ਮੋੜ ਦਿੱਤਾ ਗਿਆ, ਉਹ ਫਿਰ ਦੁਬਾਰਾ ਉਹਨੇ ਅਟੈਂਪਟ ਕੀਤਾ, ਫਿਰ ਵਾਪਸ ਮੋੜ ਦਿੱਤਾ ਗਿਆ, ਫਿਰ ਦੁਬਾਰਾ ਅਟੈਂਪਟ ਕਰ ਰਿਹਾ। ਤੇ ਐਵਰੀ ਡੇ ਉਹ ਕਹਿੰਦੇ ਔਨ ਐਵਰੇਜ 3000 ਬੰਦੇ ਵਾਪਸ ਮੋੜ ਰਹੇ ਨੇ ਇਹ। ਤੇ ਇਸ ਲਈ ਤੁਹਾਡਾ ਜਿਹੜਾ ਕੁਐਸਚਨ ਹੈ ਉਹਨੂੰ ਆਨਸਰ ਕਰਨਾ ਮੁਸ਼ਕਿਲ ਹੈ ਕਿ ਐਕਚੁਅਲ ਨੰਬਰ ਕੀ ਹੈ, ਕਿ ਇਹ ਉਹੀ ਵਾਲੇ ਬੰਦੇ ਨੇ ਕਿ ਨਵੇਂ ਬੰਦੇ ਆ ਰਹੇ ਨੇ ਕਿ ਬਾਰ-ਬਾਰ ਉਹੀ ਅਟੈਂਪਟ ਕਰ ਰਹੇ ਨੇ, ਕਿਉਂਕਿ ਕੋਈ ਇਨਫੋਰਮੇਸ਼ਨ ਤਾਂ ਕੋਈ ਰੈਕਡ ਕਰ ਨਹੀਂ ਰਿਹਾ। ਸੋ ਕਿਹੜੇ ਬੰਦੇ ਜਿਹੜੇ ਆ ਉਹ ਹੁਣ ਕ੍ਰਾਸ ਕਰਦੇ ਆ ਬਾਰਡਰ, ਤੇ ਜੇ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ ਕਿਹੜੀ ਕੰਟਰੀ ਤੋਂ ਲੋਕ ਜਿਹੜੇ ਆਉਂਦੇ ਹੈਗੇ ਆ? ਜਿਹੜਾ ਇਹਨਾਂ ਨੇ ਸਾਨੂੰ ਡੇਟਾ ਦਿੱਤਾ, ਇਹਨਾਂ ਦੇ ਅਕੋਰਡਿੰਗ ਜਿਹੜੇ ਸਿੰਗਲ ਅਡਲਟਸ ਹੈਗੇ ਨੇ 18 ਸਾਲ ਤੋਂ ਉੱਤੇ ਅਡਲਟ ਜਿਹੜੇ ਹੈਗੇ ਨੇ ਉਹ ਜ਼ਿਆਦਾ ਕ੍ਰਾਸ ਕਰ ਰਹੇ ਨੇ। 75000 ਇਹਨਾਂ ਨੇ ਜਨਵਰੀ ਦੇ ਵਿੱਚ ਅਰੈਸਟ ਕੀਤੇ ਸੀਗੇ ਸਿੰਗਲ ਅਡਲਟਸ, 71000 ਇਹਨਾਂ ਦੇ ਦਸੰਬਰ ਦੇ ਵਿੱਚ ਸੀਗੇ। ਤੇ ਹੁਣ ਜਿਹੜੀ ਆਪਾਂ ਗੱਲ ਕरें ਫਰਵਰੀ ਦੇ ਵਿੱਚ, ਇਹਦੇ ਵਿੱਚ ਸਿੰਗਲ ਅਡਲਟ ਜਿਹੜੇ ਇਹਨਾਂ ਦੇ ਵਿੱਚੋਂ ਦੇ ਸੀਗੇ ਉਹ 62000 ਸੀਗੇ। 75000 ਦੇ ਵਿੱਚੋਂ ਦੀ 62000 ਸਿੰਗਲ ਅਡਲਟ ਸੀਗੇ। ਜਿਹੜਾ ਬਾਕੀ ਬਚਿਆ 93000 ਤੋਂ ਲੈ ਕੇ 13000 ਇਹ ਫੈਮਿਲੀ ਮੈਂਬਰ ਤੇ ਜਿਹੜੇ ਅਨਕੰਪਲੀਟ ਬੱਚੇ ਸੀਗੇ। ਤੇ ਮਤਲਬ ਜ਼ਿਆਦਾਤਰ ਇਹ ਹੈ ਕਿ ਅਡਲਟ ਮੇਲਸ ਜਿਹੜੇ ਹੈਗੇ ਨੇ ਉਹ ਜ਼ਿਆਦਾ 90% ਉਹੀ ਕ੍ਰਾਸ ਕਰ ਰਹੇ ਨੇ ਬਾਰਡਰ ਜੀ। ਤੇ ਹੁਣ ਪਾਲਿਸੀ ਕੀ ਹੈਗੀ ਆ ਬਾਰਡਰ ਦੇ ਉੱਤੇ? ਪਾਲਿਸੀ ਇਹ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੀ ਕਾਫੀ ਜ਼ਿਆਦਾ ਉਹਨਾਂ ਨੇ ਪਹਿਲਾਂ ਰਿਸਟ੍ਰਿਕਸ਼ਨਸ ਜਿਹੜੀਆਂ ਲਗਾਈਆਂ ਸੀਗੀਆਂ, ਉਹਦੇ ਕਰਕੇ ਅਸਾਲਮ ਤੇ ਬਾਰਡਰ ਲੈਣਾ ਬਹੁਤ ਮੁਸ਼ਕਿਲ ਸੀਗਾ ਉਦੋਂ। ਤੇ ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਇਹਨਾਂ ਨੇ ਕਿਹਾ ਕਿ ਆਪਾਂ ਉਹ ਪਾਲਿਸੀ ਹਟਾ ਦੇਣੀ ਹੈ ਤੇ ਆਪਾਂ ਉਹ ਜਿਹੜਾ ਨੰਬਰ ਇਨਕਰੀਜ਼ ਕਰ ਦੇਣਾ। ਪਰ ਕਿਉਂਕਿ ਆਪਾਂ ਦੇਖਿਆ ਕਿ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਹੈ ਉਹ ਘੱਟੋ ਘੱਟ 2 ਸਾਲ ਹੋ ਗਏ ਉਹਨੂੰ ਇਨ ਇਫੈਕਟ, ਤੇ ਇਹਦੇ ਕਰਕੇ ਜਿਹੜੇ ਹਜ਼ਾਰਾਂ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਉਹ ਇਹ ਬਾਰਡਰ ਤੇ ਲਟਕੇ ਹੋਏ ਨੇ ਅਜੇ। ਤੇ ਉੱਥੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ। ਉੱਥੇ ਆਪਾਂ ਨੂੰ ਬਹੁਤ ਖਬਰਾਂ ਆਉਂਦੀਆਂ ਕਿ ਸੈਕਸ਼ੂਅਲ ਅਸੌਲਟ ਵਗੈਰਾ, ਕਿਡਨੈਪਿੰਗ ਵਗੈਰਾ, ਐਕਸਟੋਰਸ਼ਨ ਵਗੈਰਾ ਬਹੁਤ ਜ਼ਿਆਦਾ ਹੁੰਦੀਆਂ। ਜਿਹੜੇ ਗੈਂਗਸ ਵਗੈਰਾ ਹੈਗੇ ਨੇ ਉਹ ਬਹੁਤ ਤੰਗ ਕਰਦੇ ਨੇ ਉੱਥੇ ਲੋਕਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਨਾ ਇਹਨਾਂ ਨੂੰ US ਵਾਲਿਆਂ ਨੇ ਝੱਲਣਾ ਤੇ ਨਾ ਇਹਨਾਂ ਨੂੰ ਮੈਕਸੀਕੋ ਵਾਲਿਆਂ ਨੇ ਝੱਲਣਾ। ਸੋ ਪਾਲਿਸੀ ਇਹੀ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਇਹ ਸਿਸਟਮ ਜਿਹਾ ਕ੍ਰੀਏਟ ਕੀਤਾ ਸੀਗਾ, ਇਹਦੇ ਵਿੱਚ ਬਹੁਤ ਜ਼ਿਆਦਾ ਲੋਕ ਫਸੇ ਹੋਏ ਨੇ। ਤੇ ਜਿਹੜੇ ਨਵਾਂ ਇਨਟੇਕ ਹੈ ਉਹਨੂੰ ਬਾਈਡਨ ਕਹਿ ਦਊਗਾ ਕਿ ਤੁਸੀਂ ਆ ਸਕਦੇ ਹੋ ਤੇ ਆ ਕੇ ਅਪਲਾਈ ਕਰ ਸਕਦੇ ਹੋ। ਪਰ ਕਿਉਂਕਿ ਜਿਹੜੀ ਟਾਈਟਲ 42 ਐਕਸਪਲਸ਼ਨਸ ਅਜੇ ਵੀ ਲਾਗੂ ਹੈਗੀਆਂ, CDC ਦਾ ਡਾਇਰੈਕਟਿਵ ਹੈਗਾ, ਤੇ ਜਿਹੜਾ CBP ਹੈਗਾ ਬਾਰਡਰ CBP ਵਾਲੇ ਜਿਹੜੇ ਹੈਗੇ ਨੇ ਉਹਨਾਂ ਦਾ ਕੰਮ ਹੈਗਾ ਕਿ ਇਹ ਜਿਹੜਾ ਟਾਈਟਲ 42 ਐਕਸਪਲਸ਼ਨਸ ਅਜੇ ਵੀ ਉਹ ਕਰ ਰਹੇ ਨੇ। ਉਹ ਮਤਲਬ ਤੁਹਾਨੂੰ ਉਹਨਾਂ ਨੇ ਸਿੱਧੇ ਮਨਾ ਕਰ ਦੇਣਾ ਕਿ ਤੁਸੀਂ ਆ ਨਹੀਂ ਸਕਦੇ ਜੀ। ਚਾਹੇ ਬਾਈਡਨ ਨੇ ਕਿਹਾ ਕਿ ਇਨਟੇਕ ਕਰੂਗਾ, ਤਾਂ ਪਾਲਿਸੀ ਉਹਨਾਂ ਦੀ ਇਹੀ ਹੈ ਕਿ ਅਜੇ ਬੜੇ ਸਾਰੇ ਲੋਕਾਂ ਨੂੰ, ਮੈਜੋਰਿਟੀ ਆਫ ਲੋਕਾਂ ਨੂੰ ਤੁਹਾਨੂੰ ਉੱਥੇ ਬਾਰਡਰ ਦੇ ਵਿੱਚ ਹੀ ਉੱਥੇ ਰੁਕਣ ਲਈ ਕਿਹਾ ਜਾ ਸਕਦਾ ਜੀ। ਸੋ ਆਪਾਂ ਖਬਰਾਂ ਵੀ ਸੁਣਦੇ ਹਾਂ ਜੀ, ਬਹੁਤ ਸਾਰੀਆਂ ਅਖਬਾਰਾਂ 'ਚ ਵੀ, ਨਿਊਜ਼ਪੇਪਰ, TV ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਬੀ 90,000 ਕੋਈ ਲੱਖ ਕਹਿੰਦਾ। ਉਹਦੇ 'ਚ ਇਹ ਪਤਾ ਹੈ ਵੀ ਕਿੰਨੇ ਕੁ ਲੋਕ ਜਿਹੜੇ ਆ ਉਹ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਹੈਗੇ ਆ। ਮੈਜੋਰਿਟੀ ਤਾਂ ਸਾਨੂੰ ਪਤਾ ਵੀ ਸਾਊਥ ਅਮਰੀਕਨ ਕੰਟਰੀਜ਼ 'ਚ। ਸੋ ਇਦਾਂ ਦੀ ਵੀ ਕੋਈ ਲਿਸਟ ਜਿਹੜੀ CBP ਜਾਂ USCIS ਜਾਰੀ ਕਰਦੀ ਆ? ਜਿੱਦਾਂ ਮੈਂ ਆਪਣਾ ਇੱਕ ਨੰਬਰ ਦੱਸਿਆ ਸੀਗਾ ਕਿ ਉਹਨਾਂ ਨੇ ਪਰਸੈਂਟੇਜਸ ਵਗੈਰਾ ਐਲੋਕੇਟ ਕੀਤੀਆਂ ਹੁੰਦੀਆਂ ਜੀ। ਤੇ ਜ਼ਿਆਦਾਤਰ ਜਿਹੜੇ ਉਹਨਾਂ ਦੇ ਜਿਹੜੇ ਨੰਬਰਸ ਹੈਗੇ ਨੇ ਉਹ ਕਹਿੰਦੇ ਨੇ ਕਿ ਜਿਹੜੀ ਅਫਰੀਕਨ ਕੰਟਰੀਜ਼ ਜਿਹੜੀਆਂ ਹੈਗੀਆਂ ਉੱਥੋਂ ਜ਼ਿਆਦਾ ਮੈਜੋਰਿਟੀ ਆਫ ਜਿਹੜੇ ਰਿਫਿਊਜੀ ਹੈ ਇਹਨਾਂ ਦੇ ਉੱਥੋਂ ਦੀ ਆਉਂਦੇ ਨੇ। ਜਿਹੜੇ ਈਸਟ ਏਸ਼ੀਆ, ਇੰਡੀਆ ਇਹ ਵਾਲੀ ਕੰਟਰੀਜ਼ ਹੈ 10-15% ਜਿਹੜੇ ਟੋਟਲ ਅਸਾਲਮ ਸੀਕਰਸ ਹੈ ਉਹ ਇਹਨਾਂ ਰੀਜਨਸ ਤੋਂ ਆਉਂਦੇ ਨੇ। ਮਤਲਬ ਜ਼ਿਆਦਾਤਰ ਜਿਹੜੇ ਮੈਜੋਰਿਟੀ ਅਸਾਲਮ ਦੇ ਜਿਹੜੇ ਕੇਸ ਫਾਈਲ ਹੁੰਦੇ ਨੇ ਇਹ ਸਾਊਥ ਅਮਰੀਕਨ ਕੰਟਰੀਜ਼ ਤੋਂ ਫਾਈਲ ਹੁੰਦੇ ਨੇ ਜੀ। ਤੇ ਅਗਲਾ ਮੇਰਾ ਕੁਐਸਚਨ ਇਹ ਆ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੁਣ ਕਿੰਨਾ ਕੁ ਜਿਹੜਾ ਚੇਂਜ ਕੀਤਾ ਹੈਗਾ ਬਾਰਡਰ ਤੇ ਜਿਹੜੀ ਸਿਚੁਏਸ਼ਨ ਆ? ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਤਾਂ ਇਹ ਦੱਸਿਆ ਕਿ ਫਿਲਹਾਲ ਤੁਸੀਂ ਨਾ ਆਓ, ਅਸੀਂ ਕੋਈ ਇੱਦਾਂ ਦਾ ਅਸਾਲਮ ਨਹੀਂ ਖੋਲ੍ਹਿਆ, ਕੋਈ ਇੱਦਾਂ ਦਾ ਰਿਲੀਫ ਨਹੀਂ ਹੈਗਾ। ਝੂਠੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਫੈਲਾਈ ਜਾ ਰਹੀ ਹੈ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਵੀ ਦੱਸਿਆ ਕਿ ਸਾਡੀ ਅਜੇ ਪ੍ਰੋਸੈਸਿੰਗ ਕੈਪੈਸਿਟੀ ਪੂਰੀ ਨਹੀਂ ਹੈਗੀ, ਕਿਉਂਕਿ ਕੋਵਿਡ ਚੱਲ ਰਿਹਾ ਤੇ ਆਪਾਂ ਐਡੀ ਸਪੀਡ ਤੇ ਆਪਰੇਟ ਨਹੀਂ ਕਰ ਸਕਦੇ।
ਤੇ ਵਾਲ ਕੰਸਟਰਕਸ਼ਨ ਉਹਨਾਂ ਨੇ ਜ਼ਰੂਰ ਰੋਕਤੀ ਹੈ, ਪਰ ਇਹ ਜਿਹੜਾ ਸਾਰਾ ਪ੍ਰੋਗਰਾਮ ਸੀਗਾ ਇਹਨੂੰ ਚਲਾਉਂਦੇ ਚਲਾਉਂਦੇ ਉਹਨਾਂ ਨੂੰ ਟਾਈਮ ਲੱਗੂਗਾ। ਤੇ ਸਪੈਸ਼ਲੀ ਜਿਹੜਾ ਨਾ ਵਾਈਟ ਹਾਊਸ ਨੇ ਕਿਹਾ ਹੈ ਕਿ ਕਾਫੀ ਜ਼ਿਆਦਾ ਉਹਨਾਂ ਦੇ ਹੱਥ ਮੈਸੇਜ ਲੱਗੇ ਨੇ, ਵਟਸਐਪ ਦੇ ਮੈਸੇजेस ਉਹਨਾਂ ਨੇ ਕਾਫੀ ਇੰਟਰਸੈਪਟ ਕੀਤੇ ਨੇ, ਜਿਹਦੇ ਵਿੱਚ ਕਿ ਜਿਹੜੇ ਇਹ ਸਮਗਲਰ ਜਿਹੜੇ ਹੁੰਦੇ ਨੇ, KOT ਜਿਹਨਾਂ ਨੂੰ ਕਹਿੰਦੇ ਨੇ, ਬਾਰਡਰ ਕ੍ਰਾਸ ਕਰਾਉਣ ਦੇ ਵਿੱਚ ਇਲੀਗਲੀ ਲੋਕਾਂ ਦੀ ਮਦਦ ਕਰਦੇ ਨੇ, ਇਹ ਲੋਕਾਂ ਨੂੰ ਕੀ ਕਰ ਰਹੇ ਨੇ ਕਿ ਵਟਸਐਪ ਗਰੁੱਪ ਦੇ ਵਿੱਚ ਨਾ ਮੈਸੇਜ ਭੇਜ ਰਹੇ ਨੇ ਕਿ ਇੰਨੀ ਤਰੀਕ ਨੂੰ ਇੰਨੇ ਜਾਣੇ ਮਿਲ ਕੇ ਇੱਥੇ ਆ ਜਾਓ ਤੇ ਤੁਹਾਡੇ ਕੋਲ 10,000 5,000 ਲੈ ਕੇ ਤੁਹਾਨੂੰ ਬਾਰਡਰ ਟਪਾ ਦਿੱਤਾ ਜਾਊਗਾ। ਉਹ ਇਦਾਂ ਦਾ ਕੋਈ ਰਾਸਤਾ ਨਹੀਂ ਹੈਗਾ, ਉਹ ਝੂਠ ਬੋਲ ਰਹੇ ਨੇ ਸਾਰੇ। ਜਦੋਂ ਤੁਸੀਂ ਇੱਥੇ ਜਾਓਗੇ ਤੇ ਉਹਨਾਂ ਨੇ ਤੁਹਾਡੇ ਪੈਸੇ ਪੂਸੇ ਖੋਲੇ ਨੇ, ਲੁੱਟ ਲੈਣਾ ਤੁਹਾਨੂੰ। ਇਹ ਮਤਲਬ ਵਾਈਟ ਹਾਊਸ ਨੇ ਖੁਦ ਕਿਹਾ ਕਿ ਤੁਸੀਂ ਨਾ ਕਰੋ, ਇਹਨਾਂ ਦੇ ਆਖੇ ਔਖੇ ਲੱਗ ਕੇ ਪੈਸਾ ਪੂਸੇ ਲੈ ਕੇ ਇੱਥੇ ਨਾ ਆਓ। ਜਿਹੜੇ ਗੈਂਗੂੰਗ ਆ ਬਹੁਤ ਜ਼ਿਆਦਾ ਐਕਟਿਵ ਹੈ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਨਾਲ। ਉਹ ਆਰਮਡ ਹੈਗੇ, ਡੇਂਜਰਸ ਹੈਗੇ, ਲੜਨ ਮਰਨ ਨੂੰ ਤਿਆਰ ਹੈਗੇ। ਤੇ ਇਹ ਤੁਸੀਂ ਰਿਸਕ ਅਜੇ ਨਾ ਲਿਓ ਜਦ ਤੱਕ ਇਹ ਸਾਰਾ ਸਿਸਟਮ ਮਤਲਬ ਮੈਂ ਐਜ਼ ਅ ਲਾਇਰ ਪਹਿਲੀ ਗੱਲ ਤਾਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਇਲੀਗਲੀ ਇੱਥੇ ਆਓ, ਉਹ ਗੈਰ ਕਾਨੂੰਨੀ ਹੈ, ਹੈ ਨਾ। ਕੋਈ ਵੀ ਇਲੀਗਲੀ ਨਾ ਆਵੇ, ਸਿੱਧੇ ਤਰੀਕੇ ਨਾਲ ਆਵੇ। ਜਿਹੜਾ ਕੋਈ ਐਕਚੁਅਲ 'ਚ ਰਿਫਿਊਜੀ ਹੈ, ਜਿਹਨੇ ਕਹਿਣਾ ਕਿ ਨਹੀਂ ਮੈਂ ਲਾਇਰ ਦੀ ਗੱਲ ਨਹੀਂ ਸੁਣਨੀ, ਮੈਂ ਤਾਂ ਆਉਣਾ ਹੀ ਆਉਣਾ ਵਾ, ਉਹ ਬੰਦੇ ਨੂੰ ਇਹ ਹਦਾਇਤ ਹੈ ਕਿ ਹਾਲਾਤ ਉੱਥੇ ਇਸ ਵੇਲੇ ਇੱਦਾਂ ਦੇ ਹੈ ਕਿ ਲੁੱਟ ਖੋਹ ਹੋਣੀ ਹੈ ਪੂਰੀ, ਤੁਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਤੁਹਾਨੂੰ ਪਤਾ ਉੱਥੋਂ ਦੀ ਰਾਹ ਤੁਰ ਕੇ ਆਉਣਾ, ਕਿਤੇ ਪਹਾੜ, ਕਿਤੇ ਰੇਗਿਸਤਾਨ, ਤੇ ਤੁਹਾਡੇ ਕੋਲ ਜੇ ਪੈਸੇ ਨਹੀਂ ਹੈਗੇ ਫਿਰ ਨਹੀਂ ਤੁਸੀਂ ਅੰਦਰ ਵੜ ਸਕਦੇ, ਜੇ ਪੈਸੇ ਹੈਗੇ ਪੈਸੇ ਉਹਨਾਂ ਨੇ ਤੁਹਾਡੇ ਕੋਲ ਲੈਣੇ ਆ। ਤੇ ਅਜੇ ਤੁਸੀਂ ਕੋਈ ਵੀ ਇਹ ਵਾਲਾ ਰਿਸਕ ਨਾ ਲਿਓ ਫਿਲਹਾਲ। ਸੋ ਬਿਲਕੁਲ ਜਿੰਨਾ ਕੁ ਤੁਸੀਂ ਗੱਲਬਾਤ ਕੀਤੀ ਆ, ਇਹ ਤੋਂ ਇਹੀ ਲੱਗਦਾ ਆ ਵੀ ਜਿਹੜੀ ਬਾਰਡਰ ਦੇ ਉੱਤੇ ਸਿਚੁਏਸ਼ਨ ਆ ਉਹ ਕਾਫੀ ਬੈਡ ਹੈਗੀ ਆ, ਬਹੁਤ ਜ਼ਿਆਦਾ ਕਨਫਿਊਜ਼ਨ ਆ, ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਹੋਣਾ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਆਸ ਆ ਵੀ ਜਿਹੜਾ ਜੇ ਤਿਰਕੀਆਣਾ ਉਹਨਾਂ ਨੇ ਇਮੀਗ੍ਰੇਸ਼ਨ ਦੀ ਜੋ ਅਪਡੇਟ ਦਿੱਤੀ ਹੈਗੀ ਆ, ਉਹ ਜ਼ਰੂਰ ਤੁਹਾਨੂੰ ਕੋਈ ਨਾ ਕੋਈ ਉਹਦੇ 'ਚੋਂ ਇਨਫੋਰਮੇਸ਼ਨ ਤੁਹਾਡੇ ਕੰਮ ਆਊਗੀ, ਚਾਹੇ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ ਜਾਂ ਤੁਸੀਂ ਆਪਣਾ ਤੁਹਾਡਾ ਕੇਸ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ, ਈਵਨ ਨਹੀਂ ਵੀ ਹੈਗਾ USA ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਉਹ ਤੁਹਾਨੂੰ ਅਪਡੇਟ ਮਿਲੀ ਹੈਗੀ ਆ। ਅਤੇ ਜੇ ਤਿਰਕੀਆਣਾ ਉਹਨਾਂ ਦਾ ਜਿਹੜਾ ਆਫਿਸ ਦਾ ਨੰਬਰ ਹੈਗਾ 415 909 0503 4159090503। ਅਤੇ ਹੁਣ ਆਪਾਂ ਬ੍ਰੇਕ ਲੈਣੀ। ਜੀ ਇੱਕ ਚੀਜ਼ ਮੈਂ ਦੱਸਣੀ ਸੀਗੀ, ਸਪੈਸ਼ਲੀ ਕਿਉਂਕਿ ਇੰਸੀਡੈਂਟਸ ਬਹੁਤ ਜ਼ਿਆਦਾ ਹੈਗੇ ਸੈਕਸ਼ੂਅਲ ਅਸੌਲਟ ਦੇ, ਹੈ ਨਾ। ਅਤੇ ਸਪੈਸ਼ਲੀ ਜਿਹੜੀ ਫੀਮੇਲਸ ਹੈਗੀਆਂ, ਕੁੜੀਆਂ ਆਉਂਦੀਆਂ, ਬਿਲਕੁਲ ਵੀ ਤੁਸੀਂ ਰਿਸਕ ਨਾ ਲਿਓ ਆਉਣ ਦਾ ਇਸ ਵੇਲੇ। ਅਤੇ ਕਾਫੀ ਜ਼ਿਆਦਾ ਮੈਂ ਦੇਖ ਰਿਹਾ ਕਿ ਈਵਨ ਲਾਇਰਸ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਬਾਰਡਰ ਖੁੱਲ੍ਹ ਗਏ ਹੈ, ਅੰਦਰ ਆਉਣ ਦੇ ਦਿੱਤਾ ਜਾਊਗਾ। ਹੁਣ ਮੈਂ ਕਿਹਾ ਸਾਡੇ ਜਿਹੜੇ ਆਪਾਂ ਰੇਡੀਓ ਸ਼ੋਅ ਕਰਦੇ ਹਾਂ ਉਹਦਾ ਮੈਸੇਜ ਦਾ ਸਿਰਫ ਇਹ ਨਹੀਂ ਕਿ ਜਿਹੜੀ ਤੁਹਾਨੂੰ ਕੰਮ ਵਾਲੀ ਗੱਲ ਸੁਣਨ ਵਾਲੀ ਲੱਗਦੀ ਤੁਸੀਂ ਕਹੋ ਕਿ ਨਹੀਂ ਹੁਣ ਇਹਨਾਂ ਨੇ ਕਹਿ ਦਿੱਤਾ ਕਿ ਪਾਲਿਸੀ ਰਿਲੈਕਸ ਹੋ ਜਾਣੀ, ਹੋਊਗੀ ਅਜੇ, ਪਰ ਉਹਨੂੰ ਰਿਲੈਕਸ ਕਰਨ ਨੂੰ ਟਾਈਮ ਲੱਗਣਾ। ਅਜੇ ਫਿਲਹਾਲ ਕੁਛ ਚੇਂਜ ਨਹੀਂ ਹੋਇਆ। ਕੋਵਿਡ ਵਗੈਰਾ ਉੱਦਾਂ ਹੀ ਚੱਲ ਰਿਹਾ ਸਾਰਾ, ਟਾਈਟਲ 42 ਐਕਸਪਲਸ਼ਨਸ ਬਿਲਕੁਲ ਉੱਦਾਂ ਹੀ ਚੱਲਣੀਆਂ। ਪ੍ਰੋਬਲਮ ਤੁਹਾਨੂੰ US ਵੱਲੋਂ ਨਹੀਂ ਆਉਣੀ, ਪ੍ਰੋਬਲਮ ਹੈਗੀ ਕਿ ਉਹ ਜਿਹੜੇ ਏਰੀਏ ਹੈਗੇ ਉਹ ਬਹੁਤ ਜ਼ਿਆਦਾ ਡੇਂਜਰਸ ਹੈਗੇ। ਉੱਥੇ ਕੋਈ ਤੁਹਾਨੂੰ ਕੋਈ ਹੋਟਲ ਕੋਈ ਇੱਦਾਂ ਦੀ ਰਹਿਣ ਦੀ ਜਗ੍ਹਾ ਨਹੀਂ ਮਿਲਣੀ। ਟੈਂਟਾਂ 'ਚ ਲੋਕਾਂ ਨੇ ਉੱਥੇ ਲਾਏ ਹੋਏ ਨੇ ਅਤੇ ਰਾਤ ਨੂੰ ਸੁੱਤਿਆਂ ਤੇ ਹਮਲੇ ਹੋ ਜਾਂਦੇ ਨੇ, ਸਮਾਨ ਸਮੂਨ ਉਹਨਾਂ ਦਾ ਖੋਹ ਕੇ ਲੈ ਜਾਂਦੇ ਨੇ। ਅਤੇ ਇਹ ਚੀਜ਼ ਨੂੰ ਦੇਖਿਓ, YouTube ਦੇ ਉੱਤੇ ਕਾਫੀ ਵੀਡੀਓਜ਼ ਬਣੀਆਂ ਹੋਈਆਂ ਕਿੱਦਾਂ ਟੈਂਟਾਂ ਟੁੱਟਾਂ ਦੇ ਵਿੱਚ ਲੋਕ ਰਹਿ ਰਹੇ ਨੇ, ਕਿੱਦਾਂ ਉਹ ਮੈਨੇਜ ਕਰ ਰਹੇ ਨੇ। ਕੰਡੀਸ਼ਨਸ ਵੀ ਸੈਨੇਟਰੀ ਨਹੀਂ ਇਵਨ ਹੈਗੀਆਂ, ਬਾਥਰੂਮ ਵਗੈਰਾ ਵੀ ਉੱਥੇ ਕੋਈ ਹੈ ਨਹੀਂ, ਮੇਕਸ਼ਿਫਟ ਕੈਂਪ ਉਹਨਾਂ ਨੇ ਲਾਏ ਹੋਏ ਨੇ। ਤੁਸੀਂ YouTube 'ਤੇ ਜਾਓ, YouTube ਦੇ ਉੱਤੇ ਜਾ ਕੇ ਪਹਿਲਾਂ ਵੀਡੀਓਜ਼ ਵਗੈਰਾ ਦੇਖੋ ਕਿ ਉੱਥੇ ਲੋਕਾਂ ਦਾ ਹਾਲਤ ਕੀ ਹੈ, ਕਿ ਕਿੱਦਾਂ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ, ਅਤੇ ਫਿਰ ਹੀ ਤੁਸੀਂ ਕੋਈ ਫੈਸਲਾ ਲਿਓ। ਜੇ ਤੁਹਾਨੂੰ ਲੱਗਦਾ ਤੁਸੀਂ ਆਪੇ ਵੀਡੀਓ ਦੇਖੋ ਅਤੇ ਫਿਰ ਦੇਖੋ ਕਿ ਕੀ ਹੋ ਰਿਹਾ ਉੱਥੇ। ਬਿਲਕੁਲ ਆਪਾਂ ਪਿਛਲੇ ਸਮਿਆਂ 'ਚ ਦੇਖਿਆ ਬਹੁਤ ਸਾਰੇ ਆਪਣੇ ਪੰਜਾਬੀ ਮੁੰਡੇ ਆ ਉਹਨਾਂ ਦੀ ਮੌਤ ਵੀ ਹੋ ਗਈ ਬਾਰਡਰ ਕ੍ਰਾਸ ਕਰਦਿਆਂ ਦੀ, ਜੰਗਲਾਂ ਦੇ ਵਿੱਚ। ਜੀ। ਅਤੇ ਹੁਣ ਆਪਾਂ ਬ੍ਰੇਕ ਲੈਣੀ ਆ, ਅਤੇ ਬ੍ਰੇਕ ਤੋਂ ਬਾਅਦ ਜਿੰਨੇ ਵੀ ਸਾਡੇ ਸਰੋਤੇ ਆ, ਤੁਹਾਡਾ ਕੋਈ ਕੁਐਸਚਨ ਹੈਗਾ ਜ਼ਰੂਰ ਤੁਸੀਂ, ਇਹ ਲਾਈਵ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਪੰਜਾਬੀ ਰੇਡੀਓ USA 'ਤੇ, ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਅਤੇ ਆਪਾਂ ਲੈਂਦੇ ਹਾਂ ਇੱਕ ਬ੍ਰੇਕ, ਅਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਤੁਸੀਂ ਸਾਰੇ ਕਾਲ ਕਰ ਲਿਓ ਅਤੇ ਆਪਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਕਾਲਾਂ ਆ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜਿਹੜੇ ਜੇ ਤਿਰਕੀਆਣਾ ਵਕੀਲ ਸਾਹਿਬ ਹੈਗੇ ਆ ਉਹ ਤੁਹਾਡਾ ਆਨਸਰ ਕਰਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਡਾਕਟਰ ਗੁਰਵਿੰਦਰ ਕੌਰ ਬਾਠ ਡੀਸੀ ਅਤੇ ਜੀਓ ਹੈਲਥ ਸੈਂਟਰ। ਇੱਥੋਂ ਟਰੱਕ ਡਰਾਈਵਰ DOT ਫਿਜ਼ੀਕਲਸ, ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ। ਹੌਲੀਡੇਜ਼ ਦੇ ਮੌਕੇ ਦੇ ਉੱਤੇ ਲੱਗ ਚੁੱਕੀ ਹੈ ਭਾਰੀ ਸੇਲ, 50 ਤੋਂ 70% ਤੱਕ ਆਫ। ਕੁਈਨ ਮੈਮਰੀ ਫੋਮ ਮੈਟਰਸ 199। ਪੰਜਾਬ ਸਟਾਈਲ ਪੇਟੀ ਬੈੱਡ ਵੀ ਮੌਜੂਦ ਹਨ, ਸਟਾਕ ਦੇ ਵਿੱਚ ਹਨ, ਵੇਟਿੰਗ ਨਹੀਂ ਹੋਵੇਗੀ। ਫਾਈਨੈਂਸਿੰਗ ਦੀਆਂ ਆਪਸ਼ਨਸ ਵੀ ਉਪਲਬਧ ਹਨ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਢਿੱਲੋਂ ਪਰਿਵਾਰ ਦਾ ਜੱਟ ਸਿੱਖ ਲੜਕਾ, ਕੱਦ 6 ਫੁੱਟ 2 ਇੰਚ ਤੇ 26 ਸਾਲ ਉਮਰ। ਲੜਕਾ US ਸਿਟੀਜ਼ਨ ਹੈ ਤੇ ਸਰਕਾਰੀ ਜੌਬ ਕਰ ਰਿਹਾ ਹੈ। ਇਸ ਪਰਿਵਾਰ ਨੂੰ ਚੰਗੇ ਪਰਿਵਾਰ ਦੀ, ਪੜ੍ਹੀ ਲਿਖੀ ਤੇ ਘੱਟੋ ਘੱਟ 5 ਫੁੱਟ 6 ਇੰਚ ਲੰਮੀ ਅਮਰੀਕਨ ਜਾਂ ਕੈਨੇਡੀਅਨ ਕੁੜੀ ਦੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਕਾਲ ਕਰੋ 6615654432 661 565 4432। ਉਹ ਬੜੇ ਚੇਤੇ ਆਉਂਦੇ ਨੇ ਪੰਜਾਬ ਦੇ ਰਸ, ਆਟੇ ਦੀਆਂ ਕੁੱਕੀਆਂ, ਉਹ ਵੀਰੇ ਦੱਸ ਉਹ ਕਿੱਥੋਂ ਖਾਈਏ। ਉਹ ਹੁਣ ਨਾ ਮਿਸ ਕਰੋ ਪੰਜਾਬ ਦੀਆਂ ਕੁਕੀਜ਼ ਤੇ ਰਸਦਾਰ ਸ਼ੁੱਧ ਤੇ ਦੇਸੀ ਸਵਾਦ, ਕਿਉਂਕਿ ਹੰਸ ਲੈ ਕੇ ਆਇਆ ਹੈ ਕੁਕੀਜ਼ ਤੇ ਰਸ ਦੇ ਮਜ਼ੇਦਾਰ ਫਲੇਵਰ। ਪੀਪੇ ਵਾਲੇ ਆਟੇ ਬਿਸਕਿਟ, जीरा, अजवैन, काजू, मार्वल, पिस्ता, ड्राई फ्रूट, टूटी फ्रूटी, बादाम ते जैम कुकीज, सूजी, सौंफ ते बटर रस।
ਖਾ ਕੇ ਬੜਾ ਸਵਾਦ ਆਇਆ ਹੰਸ ਦੀਆਂ ਕੁੱਕੀਆਂ ਹੰਸ ਦੇ ਰਸ। ਤੁਸੀਂ ਵੀ ਜਾਓ ਤੇ ਅੱਜ ਹੀ ਲੈ ਆਓ ਆਪਣੇ ਨਜ਼ਦੀਕੀ ਸਟੋਰ ਤੋਂ। ਆਪ ਵੀ ਖਾਓ ਤੇ ਹੋਰਨਾਂ ਨੂੰ ਵੀ ਖਵਾਓ। ਹੰਸ, ਭਰੋਸਾ ਪਰਿਵਾਰ ਦੀ ਸਿਹਤ ਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਨਾਲ ਜੁੜ ਚੁੱਕੇ ਆ ਭੁਪਿੰਦਰ ਕੌਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਆਪ ਜੀ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਪਤਾ ਕਰਨਾ ਸੀ, ਜਿੱਦਾਂ ਮੈਂ ਸਿਟੀਜ਼ਨ ਹਾਂ, ਮੇਰੇ ਹਸਬੈਂਡ ਦਾ ਵਰਕ ਪਰਮਿਟ ਹੈ। ਮੈंने ਪਿਛਲੇ ਸਾਲ ਆਪਣੇ ਮੰਮੀ ਪਾਪਾ ਦਾ ਕੇਸ ਅਪਲਾਈ ਕੀਤਾ ਸੀ ਸਪਾਂਸਰ ਇੱਧਰੋਂ ਗ੍ਰੀਨ ਕਾਰਡ ਲਈ, ਤਾਂ ਉਹਨਾਂ ਦੀ ਇੰਟਰਵਿਊ ਵਗੈਰਾ ਸਾਰੀ ਹੋ ਗਈ ਸੀਗੀ। 12 ਫਰਵਰੀ ਨੂੰ ਉਹਨਾਂ ਦਾ ਸਾਲ ਹੋ ਗਿਆ। ਉਦੋਂ ਮੈਂ ਜੌਬ ਨਹੀਂ ਸੀ ਕਰਦੀ। ਬੰਬੇ ਵਾਲਿਆਂ ਨੇ ਕਿਹਾ ਸੀਗਾ ਵੀ ਤੁਹਾਡਾ ਜਿਹੜਾ ਸਟੇਟਸ ਆ ਉਹ ਤਾਂ ਵੀ ਸਿਟੀਜ਼ਨ ਦਾ, ਪਰ ਜਿਹੜਾ ਤੁਹਾਡਾ ਹਸਬੈਂਡ ਆ ਉਹ ਵਰਕ ਪਰਮਿਟ ਤੇ ਆ, ਵੀ ਅਸੀਂ ਉਹਨੂੰ 0 ਮੰਨਦੇ ਹਾਂ। ਬੇਸ਼ੱਕ ਤੁਹਾਡਾ ਟੈਕਸ ਬਹੁਤ ਵਧੀਆ ਹੈਗਾ, ਨੋ ਡਾਊਟ, ਤੇ ਤੁਸੀਂ ਸਾਨੂੰ ਜਾਂ ਤਾਂ ਕਿਸੇ ਹੋਰ ਦਾ ਟੈਕਸ ਪੇਪਰ ਦਿਓ ਜਾਂ ਤੁਸੀਂ ਸਾਨੂੰ ਆਪਣੀ ਜੌਬ ਲੈਟਰ ਦਿਓ। ਉਸ ਤੋਂ ਬਾਅਦ ਵਿੱਚ ਮੈਂ ਐਮਾਜ਼ੋਨ 'ਚ ਕੰਮ ਲੱਗ ਗਈ, ਤਾਂ ਮੈਂ ਸਤੰਬਰ ਦੇ ਵਿੱਚ ਉਹਨਾਂ ਨੂੰ ਐਮਾਜ਼ੋਨ ਦੀ ਜੌਬ ਲੈਟਰ ਦਿੱਤੀ, ਉਹਨਾਂ ਨੇ ਲੈ ਲਈ। ਪਰ ਹੁਣ ਉਹਨਾਂ ਨੇ ਕੀ ਕੀਤਾ ਹੈਗਾ, ਜਿੱਦਾਂ ਆ ਫਰਵਰੀ ਨੂੰ ਸਾਲ ਹੋ ਗਿਆ ਨਾ, ਤੇ ਉਹ ਕਹਿੰਦਾ ਸੀ ਤੁਹਾਡਾ ਕੇਸ ਕਲੋਜ਼ ਕਰਨ ਲੱਗਿਆ, ਵੀ ਸਾਨੂੰ ਇੱਕ ਰੀਓਪਨ ਦੀ ਤੁਸੀਂ ਈਮੇਲ ਕਰ ਦਿਓ। ਉਹ ਮੈਂ ਕਰ ਦਿੱਤੀ ਆ ਵੀਰਵਾਰ ਨੂੰ, ਤੇ ਉਹ ਹਲੇ ਉਹਨਾਂ ਦਾ ਜਵਾਬ ਸ਼ਾਇਦ ਅਗਲੇ ਵੀਕ ਆ ਜਾਊਗਾ, ਕਿਉਂਕਿ ਹੁਣ ਵੀਕਐਂਡ ਆ ਗਿਆ। ਤੇ ਉਹਨਾਂ ਨੇ ਕੋਈ ਨਹੀਂ ਆਣਾ। ਹਾਂਜੀ, ਉਹ ਬਸ ਤੁਸੀਂ ਈਮੇਲ ਕਰਤੀ, ਠੀਕ ਹੈ, ਤੁਹਾਡਾ ਕੇਸ ਅੱਗੇ ਚੱਲਦਾ ਰਹੂਗਾ। ਅੱਛਾ ਜੀ, ਤੇ ਇਹਦਾ ਕੋਈ ਚਾਂਸਸ ਹੈਗੇ ਨੇ ਵੀ ਮਾਂ-ਬਾਪ ਦੇ ਕਦੋਂ ਕੇਸ ਖੋਲ ਸਕਦੇ ਨੇ? ਇਹ ਸਾਰੇ ਹੁਣ ਮਾਰਚ ਤੋਂ ਬਾਅਦ ਹੀ ਖੁੱਲਣੇ ਆ ਤੇ ਟਾਈਮ ਲੱਗਣਾ ਇਹਨਾਂ ਨੂੰ। ਵੀ ਸਾਲ ਕੁ ਲੱਗ ਸਕਦਾ ਅੰਦਾਜ਼ਨ? ਲੱਗ ਸਕਦਾ, ਬਿਲਕੁਲ ਲੱਗ ਸਕਦਾ। ਉਹ ਠੀਕ ਆ। ਤੇ ਕੋਈ ਫੀਸ ਨਹੀਂ ਆਪਾਂ ਨੂੰ ਦੇਣੀ ਪਊਗੀ ਹੁਣ? ਹੋਰ ਕੋਈ ਫੀਸ ਜੇ ਤੁਹਾਡੀ ਤੁਸੀਂ ਈਮੇਲ ਕਰਤੀ ਹੈ ਤਾਂ ਜ਼ਿਆਦਾਤਰ ਦੁਬਾਰਾ ਲੈਂਦੇ ਨਹੀਂ, ਪਰ ਹੁਣ ਇਹਨਾਂ ਦਾ ਦੇਖਦੇ ਆ ਅੱਗੇ ਨਵੀਂ ਪਾਲਿਸੀ ਕੀ ਬਣਾਉਂਦੇ ਆ, ਕਿ ਜੇ 1 ਸਾਲ ਤੋਂ ਵੱਧ ਹੋ ਗਿਆ ਕਿ ਫੀਸ ਇਹਨਾਂ ਨੇ ਦੁਬਾਰਾ ਲੈਣੀ ਹੈ ਕਿ ਨਹੀਂ ਲੈਣੀ ਹੈ। ਮੇਰੇ ਹਿਸਾਬ ਨਾਲ ਨਹੀਂ ਲਊਗੇ ਇਹ, ਕਿਉਂਕਿ ਤੁਹਾਡੀ ਗਲਤੀ ਕਰਕੇ ਨਹੀਂ ਸੀਗਾ ਇਹ, ਕੌਂਸੂਲੇਟ ਕਲੋਜ਼ ਸੀਗੇ, ਸੋ ਨਹੀਂ ਲਊਗੇ ਮੋਸਟ ਪ੍ਰੋਬੇਬਲੀ। ਠੀਕ ਆ ਜੀ, ਮਤਲਬ ਹਲੇ ਕੋਈ ਚਾਂਸ ਨਹੀਂ ਵੀ ਜਿਹੜਾ ਮਹੀਨੇ 2 ਮਹੀਨੇ ਚ ਵੀ ਦੇਖ ਲਈਏ ਵੀ ਖੁੱਲ ਜਾਣਗੇ ਹਨਾ? ਮਹੀਨੇ 2 ਮਹੀਨੇ ਦਾ ਨਹੀਂ ਚਾਂਸ ਹੈਗਾ ਕੋਈ ਵੀ। ਧੰਨਵਾਦ ਜੀ। ਤੇ ਜਿੰਨੇ ਵੀ ਸਾਡੇ ਨਾਲ ਸਰੋਤੇ ਜੁੜੇ ਹੋਏ ਆ, ਪਲੀਜ਼ ਸਤਿ ਸ਼੍ਰੀ ਅਕਾਲ ਨਾ ਕਿ ਉਹ ਕੁਛ ਵੀ, ਆਪਾਂ ਸਾਰਿਆਂ ਦੀ ਸਤਿ ਸ਼੍ਰੀ ਅਕਾਲ ਇੱਕੋ ਵਾਰੀ ਐਕਸੈਪਟ ਕਰ ਲੈਂਦੇ, ਕਿਉਂਕਿ ਕਾਲਰਸ ਬਹੁਤ ਆ, ਫਿਰ ਰਹਿ ਜਾਂਦੇ ਆ। ਤੇ ਸਿੱਧਾ ਹੀ ਕੁਐਸਚਨ, ਇੱਕ ਸਿੰਪਲ ਇੱਕ ਕੁਐਸਚਨ ਸਿੱਧਾ ਹੀ ਪੁੱਛਿਓ। ਤੇ ਸਾਡੇ ਨਾਲ ਜੁੜ ਚੁੱਕੇ ਆ ਗੁਰਪ੍ਰੀਤ ਜੀ। ਗੁਰਪ੍ਰੀਤ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਇਮੀਗ੍ਰੇਸ਼ਨ ਫੈਮਿਲੀ ਕਿਹੜਾ ਚੱਲ ਰਿਹਾ, ਕਿਹੜੇ ਸਨ ਦਾ ਜੀ? ਕਿਹੜੀ ਵਾਲੀ ਕੈਟੇਗਰੀ ਦੀ ਗੱਲ ਕਰ ਰਹੇ ਤੁਸੀਂ? ਜਿਵੇਂ ਬ੍ਰਦਰ ਵੱਲੋਂ ਮੇਰੇ ਵੱਲੋਂ ਲਾਇਆ ਫੈਮਿਲੀ ਕੇਸ 2008 ਦਾ ਲਾਇਆ, ਕਿਹੜਾ ਸਨ ਚੱਲ ਰਿਹਾ ਜੀ? 5 ਦਾ। 5 ਚੱਲ ਰਿਹਾ ਜੀ? ਹਾਂਜੀ ਜੀ। ਓਕੇ, ਥੈਂਕ ਯੂ, ਧੰਨਵਾਦ ਜੀ। ਤੇ ਪੰਜਾਬੀ ਰੇਡੀਓ USA ਤੋਂ ਇਹ ਪ੍ਰੋਗਰਾਮ ਤੁਸੀਂ ਲਾਈਵ ਸੁਣ ਰਹੇ ਹੋ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ ਲੈ ਕੇ 10:15 ਵਜੇ ਤੱਕ ਆਪਾਂ ਪ੍ਰੋਗਰਾਮ ਇਹ ਕਰੀਦਾ। ਤੇ ਜਿਹੜਾ ਸਟੂਡੀਓ ਦਾ ਨੰਬਰ ਹੈਗਾ 408 272 5200। ਸਾਡੇ ਨਾਲ ਜੁੜ ਚੁੱਕੇ ਆ ਭੁਪਿੰਦਰ ਸਿੰਘ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਸੀਗਾ ਜੀ, ਮੈਂ ਨਾ ਬੱਚਿਆਂ ਨੂੰ ਅਪਲਾਈ ਕੀਤਾ ਸਿਟੀਜ਼ਨ ਹੋ ਕੇ, ਮੇਰੇ ਬੱਚੇ ਮੈਰਿਡ ਆ ਜੀ 2015 'ਚ, ਤੇ ਉਹ ਮੈਨੂੰ ਰਿਸੀਵ ਲੈਟਰ ਤਾਂ ਆ ਗਿਆ ਜੀ, ਕੋਈ ਅਪਰੂਵ ਲੈਟਰ ਨਹੀਂ ਆਇਆ, ਉਹ ਕਿੰਨੇ ਚਿਰ ਬਾਅਦ ਆਉਂਦਾ। ਇੱਕ ਮੇਰਾ ਕੁਐਸਚਨ ਹੋਰ ਸੀਗਾ ਜੀ ਮਾੜਾ ਜਿਹਾ, ਮੇਰੇ ਘਰ ਆ ਜੀ, ਮੈਂ ਸਿਟੀਜ਼ਨ ਕੀਤੀ ਨਵੰਬਰ 2019 ਨੂੰ ਅਪਲਾਈ ਜੀ, ਦਸੰਬਰ 'ਚ ਫਿੰਗਰਪ੍ਰਿੰਟ ਹੋ ਗਈ, ਪਰ ਹਜੇ ਕੋਈ ਉਹਨਾਂ ਦੀ ਆਈ ਨਹੀਂ ਜੀ ਇੰਟਰਵਿਊ। ਧੰਨਵਾਦ ਜੀ, ਆਨਸਰ ਸੁਣਿਓ ਹੁਣ। ਅੱਛਾ ਠੀਕ ਹੈ ਜੀ। ਅੱਛਾ ਜੀ, ਮੈਂ ਸਾਰੀ ਕੈਟੇਗਰੀ ਵਾਲੇ ਨਾ ਸਾਰੇ ਆਨਸਰ ਕਰ ਦਿੰਦਾ, ਕਿਉਂਕਿ ਸਾਨੂੰ ਨਾ ਕਾਫੀ ਸੇਮ ਸਵਾਲ ਆਉਂਦੇ ਨੇ ਜੀ। ਸਭ ਤੋਂ ਪਹਿਲਾਂ ਜਿਹੜਾ US ਸਿਟੀਜ਼ਨ ਦੇ ਅਨਮੈਰਿਡ ਜਿਹੜੇ ਬੱਚੇ ਨੇ, ਉਹਨਾਂ ਦੇ ਸਤੰਬਰ 2014 ਚੱਲ ਰਿਹਾ। ਔਨ ਐਵਰੇਜ ਜਿਹੜੇ ਅਨਮੈਰਿਡ ਬੱਚੇ ਆ US ਸਿਟੀਜ਼ਨ ਦੇ, ਇਹਦੀ 7 ਕੁ ਸਾਲ ਦੀ ਘੱਟੋ ਘੱਟ ਵੇਟ ਹੁੰਦੀ ਹੈ। ਜਿਹੜੇ ਮੈਰਿਡ ਬੱਚੇ ਨੇ ਉਹਨਾਂ ਦੀ ਹੈਗੀ ਜੁਲਾਈ 2008, ਇਹਨਾਂ ਦੀ ਤਕਰੀਬਨ 12 ਕੁ ਸਾਲ ਵੇਟ ਹੁੰਦੀ ਹੈ। ਜਿਹੜੇ ਬ੍ਰਦਰ ਸਿਸਟਰ ਵਾਲੇ ਕੇਸ ਹੈਗੇ ਉਹ ਚੱਲ ਰਿਹਾ 2005, ਇਹਨਾਂ ਦੀ ਤਕਰੀਬਨ 16-17 ਸਾਲ ਦੀ ਵੇਟਿੰਗ ਹੁੰਦੀ ਹੈ।
ਸੋ 7 ਸਾਲ 12 ਸਾਲ ਤੇ 16 ਸਾਲ, ਇਹ ਤਿੰਨ ਜਵਾਬ ਨੇ F1 F3 F4 ਕੈਟੇਗਰੀ ਦੀ। ਇਹ ਵੇਟ ਹੈ। ਤੇ ਜਿਹੜਾ ਇਹਨਾਂ ਨੇ ਦੱਸਿਆ ਕਿ ਸਿਟੀਜ਼ਨਸ਼ਿਪ ਦੀ ਭਾਜੀ ਤੁਹਾਡੀ ਕਿਉਂਕਿ ਉਹਨਾਂ ਨੂੰ ਥੋੜੀ ਹੁਣ ਫਿੰਗਰਪ੍ਰਿੰਟਿੰਗ ਦੀ ਵੀ ਪ੍ਰੋਬਲਮ ਆ ਤੇ ਇੰਟਰਵਿਊ ਲੈਣ ਦੀ ਵੀ ਪ੍ਰੋਬਲਮ ਆ। ਸਿਟੀਜ਼ਨਸ਼ਿਪ ਦਾ ਜਿਹੜਾ ਆਪਾਂ ਔਨ ਐਵਰੇਜ ਪ੍ਰੋਸੈਸਿੰਗ ਟਾਈਮ ਦੇਖ ਰਹੇ ਹਾਂ ਉਹ 1.5 ਸਾਲ ਤੋਂ ਉੱਤੇ ਹੈ ਇਸ ਵੇਲੇ। ਆਵਾਜ਼ ਆ ਰਹੀ ਹੈ ਸੀਮਾ ਜੀ? ਹਾਂਜੀ ਹਾਂਜੀ ਭਾਜੀ ਜੀ, ਮੇਰੇ ਗ੍ਰੀਨ ਕਾਰਡ ਲਈ ਅਪਲਾਈ ਹੋਇਆ ਮੇਰਾ ਫਿੰਗਰਪ੍ਰਿੰਟ ਵੀ ਹੋਇਆ। ਮੇਰੇ ਹਸਬੈਂਡ ਦੀ ਡੈਥ ਹੋ ਚੁੱਕੀ ਹੈ ਤੇ ਮੈਨੂੰ ਇੰਟਰਵਿਊ ਦੀ ਲੈਟਰ ਨਹੀਂ ਕੋਈ ਆ ਰਹੀ, ਜਦ ਕਿ ਇੰਟਰਵਿਊ ਸ਼ੋ ਹੋ ਰਹੀ ਹੈ। ਇੰਟਰਵਿਊ ਦੀ ਲੈਟਰ ਆਈ ਸੀ ਕਿ 2020 ਚ ਹੋਏਗੀ ਅਪ੍ਰੈਲ, ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਤੁਸੀਂ ਕਿੱਥੇ ਹੋ? US ਦੇ ਵਿੱਚੋਂ ਕਿ ਹਾਂਜੀ ਮੈਂ US ਕੈਲੀਫੋਰਨੀਆ ਚ ਹੈਗੀ ਐਂਟੀਲੋਪ। ਤੁਹਾਨੂੰ ਆਪਣਾ ਪ੍ਰੋਸੈਸ ਵਿਡੋ ਪਟੀਸ਼ਨ ਦੇ ਵਿੱਚ ਕਨਵਰਟ ਕਰਨਾ ਪਊਗਾ। ਤੁਸੀਂ ਇਮੀਗ੍ਰੇਸ਼ਨ ਨੂੰ ਕੰਟੈਕਟ ਕਰੋ ਤੇ ਉਹਨਾਂ ਨੂੰ ਇਹ ਦੱਸੋ ਤੇ ਆਪਣਾ ਪ੍ਰੋਸੈਸ ਜਿਹੜਾ ਹੈਗਾ ਵਿਡੋ ਪਟੀਸ਼ਨ ਦੇ ਵਿੱਚ ਕਨਵਰਟ ਕਰਾਓ। ਓਕੇ ਜੀ। ਇੰਟਰਵਿਊ ਨਹੀਂ ਹੈ ਜੀ ਹੋਣੀ। ਇੰਟਰਵਿਊ ਨਹੀਂ ਹੋਣੀ ਤੇ ਸਿਟੀਜ਼ਨ ਦਾ ਹੋਏਗਾ ਇਸ ਤੋਂ ਬਾਅਦ, ਕਿਉਂਕਿ ਮੈਂ 3 ਸਾਲ ਹੋ ਤੁਸੀਂ ਗਏ ਆਈ ਨੂੰ। ਅੱਛਾ ਤੁਹਾਡੇ ਕੋਲ ਆਲਰੇਡੀ ਗ੍ਰੀਨ ਕਾਰਡ ਹੈਗਾ ਨਾ? ਪਰ ਕੰਡੀਸ਼ਨਲ ਗ੍ਰੀਨ ਕਾਰਡ ਹੈ ਤੁਹਾਡੇ ਕੋਲ? ਪਹਿਲਾਂ ਗ੍ਰੀਨ ਕਾਰਡ ਹੈਗਾ, ਦੂਜਾ ਅਪਲਾਈ ਹੋਇਆ ਦਾ। ਅੱਛਾ ਠੀਕ ਹੈ। ਪਹਿਲਾਂ ਨਾ ਆਪਣੀ ਸਾਰੀ ਸਿਚੁਏਸ਼ਨ ਦੱਸ ਦਿਆ ਕਰੋ, ਏਦਾਂ ਸਾਨੂੰ ਪਤਾ ਨਹੀਂ ਲੱਗਦਾ ਜੀ ਕੇਸ ਬਾਰੇ ਗੱਲ ਕਰ ਰਹੇ ਹੋ ਮੈਨੂੰ ਪਤਾ ਨਹੀਂ ਸੀ। ਹਾਂਜੀ ਹਾਂਜੀ ਤੁਸੀਂ ਸਿਟੀਜ਼ਨ ਵਾਸਤੇ 3 ਸਾਲ ਰੂਲ ਦੇ ਅੰਡਰ ਸਟਿਲ ਅਪਲਾਈ ਕਰ ਸਕਦੇ ਸੀ। ਤੁਹਾਡਾ ਵਿਆਹ 3 ਸਾਲ ਤੱਕ ਸੀਗਾ? ਹਾਂਜੀ 3 ਸਾਲ ਹੋ ਚੁੱਕੇ ਮੈਨੂੰ, ਇੱਥੇ ਆਈ ਨੂੰ ਵੀ 3 ਸਾਲ ਹੋ ਚੁੱਕੇ ਹੈ। ਡੈਥ ਕਦੋਂ ਹੋਈ ਉਹਨਾਂ ਦੀ? ਡੈਥ ਉਹਨਾਂ ਦੀ ਹੁਣ ਹੋਈ ਸੀ 2020 ਚ ਹੋਈ ਸੀ ਜੂਨ ਚ। ਅੱਛਾ ਜੀ, ਤੁਸੀਂ ਟਰਾਈ ਜ਼ਰੂਰ ਕਰ ਸਕਦੇ ਹੋ। ਤੁਹਾਡਾ ਫਾਈਨੈਂਸ਼ੀਅਲ ਗੈਂਬਲ ਹੈ, ਐਂਡ ਆਫ ਦ ਡੇ ਜੇ ਰਿਜੈਕਟ ਕਰਦੇ ਆ ਉਹ ਤੇ ਫਿਰ ਤੁਹਾਨੂੰ 5 ਸਾਲ ਬਾਅਦ ਕਰਨਾ ਪਏਗਾ। ਤੇ ਜਿਹੜਾ ਤੁਹਾਡਾ ਪਰਮਾਨੈਂਟ ਗ੍ਰੀਨ ਕਾਰਡ ਵਾਸਤੇ ਤੁਸੀਂ ਅਪਲਾਈ ਕੀਤਾ ਹੈ ਉਹਦੀ ਇਸ ਵੇਲੇ 2 ਸਾਲ ਦੀ ਵੇਟਿੰਗ ਹੈ, ਘੱਟੋ ਘੱਟ 18 ਮਹੀਨੇ ਤੋਂ 2 ਸਾਲ ਦੀ ਵੇਟਿੰਗ ਹੈ। ਮੈਂ डिसेबल हो चुकी हूँ और मैं डिसेबिलिटी फाइल कर रही हूँ। डिसेबिलिटी पब्लिक चार्ज नहीं होती क्योंकि मेरी डिसेबिलिटी, मेरे हस्बैंड डिसेबल थी और मेरी भी डिसेबिलिटी शुरू हो गई है। अच्छा, ਉਹਦਾ ਤੁਹਾਡੀ ਗ੍ਰੀਨ ਕਾਰਡ ਨਾਲ ਨਹੀਂ ਕੋਈ ਲੈਣਾ ਦੇਣਾ। ओके जी, तो मैं ग्रीन कार्ड का कदों तक पता चल सकता है? ਤੁਹਾਨੂੰ ਮੈਂ ਹੁਣੇ 10 ਘਟਿਆ 2 ਸਾਲ। ਠੀਕ ਹੈ ਜੀ। ਹੈਲੋ ਹਰਜਿੰਦਰ ਜੀ। ਹਾਂਜੀ ਥੋੜੀ ਆਵਾਜ਼ ਨਹੀਂ ਆ ਰਹੀ ਸੀ ਤੇ ਮੈਂ ਭਾਈ ਪੁੱਛਣਾ ਸੀਗਾ ਬਈ ਮੈਂ ਨਾ ਮੇਰਾ ਕੇਸ ਮਿਨੀਸੋਟਾ ਤੇ ਮੈਂ 4 ਵਾਰੀ ਐਡਰੈਸ ਚੇਂਜ ਕਰ ਚੁੱਕਿਆ ਅਸਾਈਲਮ ਦਾ। ਕੇਸ ਤੇ ਕੋਈ ਅਸਰ ਨਹੀਂ ਪੈਂਦਾ ਇਹਦਾ ਜੀ ਜੇ ਮੈਂ ਫੇਰ ਜਾ ਕੇ ਕੈਲੀਫੋਰਨੀਆ ਜਾਣ ਲੱਗਾ ਹੋਇਆ? ਕੋਈ ਅਸਰ ਨਹੀਂ ਪੈਂਦਾ। ਤੁਹਾਡੀ ਲੀਗਲ ਰਿਕੁਆਇਰਮੈਂਟ ਹੈਗੀ ਕਿ ਤੁਸੀਂ ਐਡਰੈਸ ਚੇਂਜ ਕਰਨਾ ਹੈ ਕਿਉਂਕਿ ਤੁਹਾਡਾ ਅਸਾਈਲਮ ਦਾ ਕੇਸ ਲੱਗਾ ਹੈ। ਇਹ ਮਤਲਬ ਨਹੀਂ ਕਿ ਤੁਸੀਂ ਤੁਹਾਡੀ ਕੋਈ ਰਿਕੁਆਇਰਮੈਂਟ ਹੈ ਕਿ ਤੁਸੀਂ ਉੱਥੇ ਹੀ ਰਹੀ ਜਾਣਾ। ਤੁਸੀਂ ਜਦੋਂ ਐਡਰੈਸ ਚੇਂਜ ਕਰਦੇ ਹੋ ਤੁਸੀਂ ਜ਼ਰੂਰ ਉਹਨੂੰ ਅਪਡੇਟ ਕਰਾਓ, ਕੋਈ ਫਰਕ ਨਹੀਂ ਪਊਗਾ। ਬੈਟਰ ਕਿੱਥੇ ਰਹੂਗਾ ਜੀ, ਕੈਲੀਫੋਰਨੀਆ ਰਹੂ ਜਾਂ ਮਿਨੀਸੋਟਾ? ਹੈ ਕੋਈ ਆਈਡੀਆ? ਤੁਸੀਂ ਜਿਹੜਾ ਵੀ ਤੁਹਾਡਾ ਜੱਜ ਆ ਉਹਦੀ ਰੇਟਿੰਗ ਤੇ ਦੇਖੋ ਕਿ ਕੋਡ ਨੂੰ ਛੱਡੋ, ਤੁਸੀਂ ਜਿਹੜਾ ਤੁਹਾਡਾ ਜੱਜ ਸਾਈਨ ਕੀਤਾ ਉਹਦੀ ਰੇਟਿੰਗ ਦੇਖੋ ਕੀ ਹੈਗੀ ਆ। ਤੇ ਜੱਜ ਹੈ ਹੀ ਨਹੀਂ, ਅਸਾਈਲਮ ਨਹੀਂ ਆਈ ਹੈ ਇੰਟਰਵਿਊ ਹੈ ਜੀ। ਅੱਛਾ US, ਹਾਂਜੀ ਠੀਕ ਹੈ ਜੀ। ਦੋਨੋਂ ਹੀ ਕੈਲੀਫੋਰਨੀਆ ਥੋੜਾ ਜਿਹਾ ਲਿਬਰਲ ਹੈ, ਜ਼ਿਆਦਾ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ। ਬਾਕੀ ਡਿਪੈਂਡ ਕਰਦਾ, ਚੰਗੇ ਮਾੜੇ ਆਫਿਸਰ ਹਰ ਕਿਤੇ ਹੁੰਦੇ ਨੇ। ਠੀਕ ਹੈ ਜੀ, ਓਕੇ ਜੀ, ਮਿਹਰਬਾਨੀ, ਥੈਂਕ ਯੂ ਜੀ। ਓਕੇ ਜੀ। ਸਤਨਾਮ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰੇ 2 ਸਵਾਲ ਸੀ। ਇੱਕ ਤਾਂ ਭਾਜੀ ਜਿਹੜਾ ਯੂ ਵੀਜ਼ਾ ਕਹਿੰਦੇ ਕਿ 30,000 ਹੋ ਗਿਆ ਕਿ ਨਹੀਂ ਭਾਜੀ, ਇੱਕ ਉਹਦੇ ਬਾਰੇ ਪੁੱਛਣਾ ਸੀਗਾ ਜੀ। ਜੀ ਕਹਿੰਦੇ ਸੀ। ਤੇ ਇੱਕ ਦੂਜਾ ਜੀ, ਇੱਕ ਸਾਡਾ ਬੇਟਾ ਨਾ ਸਾਡੇ ਨਾਲ ਛੋਟਾ ਹੁੰਦਾ ਇੱਥੇ ਆਇਆ ਸੀਗਾ ਜੀ, ਹਨਾ ਜੀ 5 ਸਾਲ ਦਾ ਸੀ ਜਿਹਨੂੰ ਆਇਆ ਸੀਗਾ। ਤੇ ਉਹਦਾ ਆਪਾਂ ਜਾਨੀ ਕਿ ਜਿਹੜਾ ਉਹ ਬੱਚਿਆਂ ਦਾ ਕਹਿੰਦੇ ਜਿਹੜਾ ਡਾਕਾ ਵਾਲਾ ਉਹ ਆਪਾਂ ਤਾਂ ਲਾ ਸਕਦੇ ਹਾਂ ਕਿ ਨਹੀਂ ਜੀ? 2 ਸਵਾਲ ਪੁੱਛਣੇ ਸੀਗੇ। ਕਦੋਂ, ਕਿਹੜੇ ਸਾਲ ਚ ਆਇਆ ਸੀਗਾ ਉਹ? ਅਸੀਂ 2014 ਚ ਆਏ ਸੀ ਜੀ ਇੱਥੇ। ਨਹੀਂ ਉਹ ਨਹੀਂ, ਉਹ ਤੁਹਾਡੀ ਡੈਡਲਾਈਨ ਨਹੀਂ ਮੀਟ ਹੁੰਦੀ ਡਾਕਾ ਵਾਲੀ, ਉਹ ਨਹੀਂ ਲਾ ਸਕਦੇ ਤੁਸੀਂ। ਠੀਕ ਹੈ ਜੀ। ਜੀ। ਤੇ
ਜਿਹੜਾ ਯੂ ਵੀਜ਼ਾ ਕਹਿੰਦੇ 30,000 ਹੋ ਗਿਆ ਸਾਲ ਦਾ, ਉਹ ਹੋ ਗਿਆ ਭਾਜੀ ਕਿ ਨਹੀਂ ਜੀ? ਨਹੀਂ, ਉਹ ਨਹੀਂ ਹੋਇਆ ਅਜੇ, ਉਹਨਾਂ ਨੇ ਪ੍ਰਪੋਜ਼ਲ ਦਿੱਤਾ, ਅਜੇ ਨਹੀਂ ਹੋਇਆ। ਜੀ ਅਗਲੇ ਸਾਡੇ ਨਾਲ ਕਾਲਰ ਜੁੜੇ ਹੋਏ ਆ ਗੁਰਪ੍ਰੀਤ ਜੀ। क्वेश्चन ਸੀ ਕਿ ਮੇਰੀ ਹੈਲੋ ਜੀ ਜੀ ਹਾਂਜੀ ਜੀ ਹਾਂਜੀ ਭਾਜੀ, ਮੇਰਾ ਕੁਐਸਚਨ ਸੀ, ਮੇਰੀ 15.5 ਸਾਲ ਦੀ ਬੇਟੀ ਹੈ ਇੰਡੀਆ ਦੇ ਵਿੱਚ, ਉਹਦੀ ਹੁਣ ਇੰਟਰਵਿਊ ਆਈ ਆ 3 ਤਰੀਕ ਨੂੰ, 3 ਮਾਰਚ ਨੂੰ, ਤੇ ਉਹਦੇ ਲਈ ਕੋਈ ਪੁਲਿਸ ਕਲੀਅਰੈਂਸ ਦੀ ਜ਼ਰੂਰਤ ਹੈਗੀ? 16 ਸਾਲ ਤੋਂ ਉੱਤੇ ਵਾਲਿਆਂ ਦੀ ਜ਼ਿਆਦਾਤਰ ਉਹ ਪੁਲਿਸ ਕਲੀਅਰੈਂਸ ਮੰਗਦੇ ਨੇ, 15.5 ਸਾਲ ਵਾਲੇ ਦੀ ਨਹੀਂ ਮੰਗਦੇ। ਪਰ ਇਹ ਹੈ ਕਿ ਕਿਉਂਕਿ ਹੁਣ ਰਸ਼ ਰੁਸ਼ ਬਹੁਤ ਜ਼ਿਆਦਾ ਹੈਗਾ, ਤੁਹਾਡੇ ਬਰਡਨ ਤੁਹਾਡੇ ਉੱਤੇ ਆ, ਜੇ ਤੁਸੀਂ ਲੈ ਸਕਦੇ ਹੋ ਤੁਸੀਂ ਲੈ ਕੇ ਜਾਇਓ ਪਾਸਪੋਰਟ ਆਫਿਸ ਤੋਂ ਨਾ, ਪਾਸਪੋਰਟ ਆਫਿਸ ਤੋਂ ਕਲੀਅਰੈਂਸ ਲੈ ਜਾਓ ਸੇਫਟੀ ਸੇਕ। ਜਿਹੜੀ ਕਾਨੂੰਨੀ ਰਿਕੁਆਇਰਮੈਂਟ ਹੁੰਦੀ ਆ ਉਹ ਹੁੰਦੀ ਆ 16 ਸਾਲ ਤੋਂ ਉੱਤੇ ਵਾਲੇ ਦੀ। ਓਕੇ ਠੀਕ ਹੈ, ਥੈਂਕ ਯੂ ਜੀ। ਹੈਲੋ, ਅਗਲੇ ਕਾਲਰ ਦਿੰਦੇ ਆ। ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਹਾਂਜੀ, ਮੇਰਾ ਕੁਐਸਚਨ ਹੈ ਜੋ ਯੂਐਸ ਸਿਟੀਜ਼ਨ ਆ ਜੀ, ਇਹਨਾਂ ਦੇ ਵੀਜ਼ੇ ਸਸਪੈਂਡ ਹੋਏ ਆ ਇੰਡੀਆ ਵਾਸਤੇ, ਤੇ ਕਦੋਂ ਤੱਕ ਓਪਨ ਹੋਣ ਦੀ ਉਮੀਦ ਆ ਜੀ? ਜੀ ਭਾਜੀ, ਮੈਨੂੰ ਨਾ ਇੰਡੀਅਨ ਵੀਜ਼ਿਆਂ ਬਾਰੇ ਨਹੀਂ ਨੌਲੇਜ, ਇੰਡੀਅਨ ਵੀਜ਼ੇ ਉੱਤੇ ਨਹੀਂ ਮੈਂ ਐਡਵਾਈਸ ਕਰਦਾ। ਨਹੀਂ ਜੀ, ਹਾਂਜੀ ਯੂਐਸ ਸਿਟੀਜ਼ਨ ਵਾਸਤੇ ਕਹਿ ਰਿਹਾ ਜੀ ਮੈਂ। ਹਾਂਜੀ, ਪਰ ਇੰਡੀਆ ਦਾ ਲੈਣਾ ਨਾ ਵੀਜ਼ਾ, ਤਾਂ ਇੰਡੀਆ ਦਾ ਹੋ ਗਿਆ, ਉਹਦੀ ਨਹੀਂ ਸਾਨੂੰ ਨੌਲੇਜ। ਠੀਕ ਆ ਜੀ, ਵੀਜ਼ਾ ਹੈ ਵੈਸੇ ਆਲਰੇਡੀ, ਪਰ ਮੈਂ ਪੁੱਛਣਾ ਸਸਪੈਂਡ ਆ ਨਾ ਜੀ, ਜਾ ਨਹੀਂ ਸਕਦੇ ਕੋਰਟ ਦਾ। ਤੁਸੀਂ ਕੀ ਕਰੋ, ਤੁਸੀਂ ਨਾ 에ਅਰ ਇੰਡੀਆ ਵਾਲੇ ਆ ਨਾ ਜਿਹੜੇ, ਉਹਨਾਂ ਨੂੰ ਕੰਟੈਕਟ ਕਰੋ, ਉਹ ਕਰੂ ਕਾਫੀ ਹੈਲਪਫੁਲ ਹੈਗਾ, ਉਹਨਾਂ ਨੂੰ ਤੁਸੀਂ ਕਾਲ ਕਰੋ, ਉਹਨਾਂ ਨੇ ਤੁਹਾਨੂੰ ਸਕੈਜੂਲ ਦੱਸ ਦੇਣਾ ਆਪਣਾ ਕਿ ਉਹਨਾਂ ਨੂੰ ਕੀ ਇੰਸਟਰਕਸ਼ਨ ਹੈਗੇ। ਠੀਕ ਹੈ ਵੀਰ ਜੀ, ਧੰਨਵਾਦ ਜੀ। ਸੋ ਇੱਕ ਵਾਰੀ ਫੇਰ ਆਪਾਂ ਅਨਾਉਂਸ ਕਰਦੇ ਜਾਈਏ, ਜੇ ਤਿਰਕੀ ਆਣਾ ਉਹਨਾਂ ਦਾ ਜਿਹੜਾ ਆਫਿਸ ਦਾ ਨੰਬਰ ਹੈਗਾ ਆ 415 909 0503 415 909 0503। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਪਹਿਲਾਂ ਜੀ ਸਾਡਾ ਇੱਕ ਕੁਐਸਚਨ ਆ ਫੇਸਬੁੱਕ ਦੇ ਜਿਹੜੇ ਸਾਡੇ ਫਰੈਂਡ ਹੈਗੇ ਉਹਨਾਂ ਦਾ, ਵੀ ਜਿਹੜੇ ਉਹਨਾਂ ਦੇ ਪੇਰੈਂਟਸ ਆ ਉਹਨਾਂ ਨੂੰ ਗ੍ਰੀਨ ਕਾਰਡ ਜਦੋਂ ਮਿਲ ਜਾਂਦਾ ਆ, ਉਹ ਆਪਣੇ ਜਿਹੜੇ ਅਨਮੈਰਿਡ ਬੱਚੇ ਆ ਉਹਨਾਂ ਦਾ ਅਪਲਾਈ ਕਰ ਸਕਦੇ ਆ? ਬਿਲਕੁਲ ਕਰ ਸਕਦੇ ਆ। ਅੱਛਾ ਜੀ, ਗ੍ਰੀਨ ਕਾਰਡ ਜਿਹੜੇ ਮੈਰਿਡ ਬੱਚੇ ਹੁੰਦੇ ਆ ਉਹਨਾਂ ਦਾ ਡਿਵੋਰਸ ਹੋ ਜਾਂਦਾ ਜਦੋਂ, ਫਿਰ ਦੁਬਾਰਾ ਉਹ ਅਨਮੈਰਿਡ ਲਈ ਕੁਆਲੀਫਾਈ ਕਰ ਦਿੰਦੇ ਨੇ, ਉਹਨਾਂ ਦਾ ਵੀ ਕਰ ਸਕਦੇ ਨੇ। ਤੇ ਕਿੰਨੇ ਕ ਟਾਈਮ ਲੱਗ ਜਾਂਦਾ ਆ ਅਨਮੈਰਿਡ ਬੱਚਿਆਂ ਦਾ ਗ੍ਰੀਨ ਕਾਰਡ ਹੋਲਡਰ ਦਾ? 6-7 ਸਾਲ ਘੱਟੋ ਘੱਟ ਜੀ। ਪਰ ਇਨ ਦਾ ਮੀਨ ਟਾਈਮ ਜਦੋਂ ਉਹ ਸਿਟੀਜ਼ਨ ਬਣ ਜਾਂਦੇ ਫਿਰ ਤੁਸੀਂ ਉਹ ਸਟੇਟਸ ਚੇਂਜ ਕਰ ਸਕਦੇ, ਰਾਈਟ? ਹਾਂਜੀ ਬਿਲਕੁਲ ਕਰ ਸਕਦੇ ਆ। ਧੰਨਵਾਦ। ਤੇ ਅਗਲੇ ਕਾਲਰ ਹੈ ਕੁਲਵਿੰਦਰ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦੀ ਸੀ ਜਗਵੀਰ ਜੀ ਨੂੰ ਵੀ ਅਸੀਂ ਫਾਰਮ ਭਰਦੇ ਸੀ, ਮੈਂ ਆਪਣੀ ਬੇਟੀ ਦੀ ਅਪਲਾਈ ਕਰਨ ਵਾਸਤੇ, ਉਹ ਇੰਡੀਆ ਆ ਤੇ ਉਹ ਪਹਿਲਾਂ ਹੀ ਡੀਐਨਏ ਮੰਗ ਰਹੇ ਆ ਫਾਰਮ ਦੇ ਵਿੱਚ, ਇਹਦਾ ਕੀ ਮਤਲਬ? ਮੈਂ ਜੀ ਫਾਰਮ ਦੀ ਤਾਂ ਨਹੀਂ ਤੁਹਾਨੂੰ ਹੈਲਪ ਕਰ ਸਕਦਾ ਫੋਨ ਦੇ ਉੱਤੇ। ਨਹੀਂ ਮੈਂ ਮੇਰੇ ਕੁਐਸਚਨ ਇਹ ਹੈ ਕਿ ਉਹ ਡੀਐਨਏ ਪਹਿਲਾਂ ਹੀ ਕਿਉਂ ਮੰਗ ਰਿਹਾ, ਹਜੇ ਅਸੀਂ ਫਾਰਮ ਭਰਨਾ ਹੀ ਸ਼ੁਰੂ ਕੀਤਾ। ਪਤਾ ਨਹੀਂ ਤੁਸੀਂ ਕਿਹੜੀ ਐਪਲੀਕੇਸ਼ਨ ਭਰ ਰਹੇ ਹੋ ਤੁਸੀਂ? DS-260 ਭਰ ਰਹੇ ਹੋ? 130 ਵਾਲਾ ਭਰ ਰਹੇ ਜਿਹੜਾ ਬੱਚਿਆਂ ਦੇ 18 ਸਾਲਾਂ ਤੋਂ ਘੱਟ ਏਜ, 21 ਸਾਲਾਂ ਤੋਂ ਘੱਟ ਵਾਲੀ ਏਜ। I-130 ਵਾਲਾ ਤਾਂ ਅਸੀਂ ਉੱਥੇ ਨਹੀਂ ਭਰਨਾ ਹੁੰਦਾ, ਤੁਸੀਂ ਇੱਥੇ USCIS ਦੇ ਫਾਈਲ ਕਰਨਾ ਹੁੰਦਾ, DNA ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। USC ਵਾਲੀ ਤੇ ਜਾ ਕੇ ਕਰਦੇ ਜਿੱਦਾਂ ਆਨਲਾਈਨ ਸਿੱਧਾ ਫਾਰਮ ਆਪਣਾ ਜਿੱਦਾਂ ਭਰੀ ਜਾਇਆ। ਆਨਲਾਈਨ ਨਹੀਂ, ਤੁਸੀਂ ਫਾਰਮ ਡਾਊਨਲੋਡ ਕਰੋ ਤੇ ਬਰਥ ਸਰਟੀਫਿਕੇਟ ਦੇ ਨਾਲ ਫਾਈਲ ਕਰੋ ਪੇਪਰ ਡਾਕ ਰਾਹੀਂ, DNA ਦੀ ਲੋੜ ਨਹੀਂ। ਅੱਛਾ, ਡਾਕ ਰਾਹੀਂ ਭੇਜੀਏ ਕਿ ਆਨਲਾਈਨ ਨਹੀਂ ਕਰ ਸਕਦੇ? ਨਹੀਂ, ਆਨਲਾਈਨ ਨਹੀਂ ਛੱਡੋ ਤੁਸੀਂ। ਧੰਨਵਾਦ। ਤੇ ਇੱਕ ਆਪਾਂ ਨਿੱਕੀ ਜਿਹੀ ਬ੍ਰੇਕ ਲੈਂਦੇ ਆ ਜੀ ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸਾਡਾ ਸਟੂਡੀਓ ਦਾ ਨੰਬਰ ਹੈਗਾ 408 272 5200 ਤੇ ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਤੇ ਲੈਂਦੇ ਆਪਾਂ ਬ੍ਰੇਕ ਜੀ।
ਸ਼ਾਨਦਾਰ ਆ। ਬਸ ਜੀ ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਵਾਲੇ ਬੈਂਕ ਤੋਂ ਲੋਨ ਕਰਵਾ ਕੇ ਦਿੰਦੇ ਹਨ, ਲੀਜ਼ ਵਿੱਚ ਨਹੀਂ ਫਸਾਉਂਦੇ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਇੰਡੀਅਨ ਕੈਫੇ ਮੰਟੀਕਾ ਵਾਲਿਆਂ ਨੂੰ ਜ਼ਰੂਰਤ ਹੈ ਤੰਦੂਰੀਏ ਅਤੇ ਇੱਕ ਵੇਟਰ ਦੀ। ਇਸ ਕੰਮ ਦੇ ਲਈ ਚੰਗੀ ਤਨਖਾਹ ਦਿੱਤੀ ਜਾਵੇਗੀ ਅਤੇ ਰਹਿਣ ਦਾ ਵੀ ਖਾਸ ਪ੍ਰਬੰਧ ਹੈ। ਇਸ ਨੌਕਰੀ ਦੇ ਲਈ ਚਾਹਵਾਨ ਕਾਲ ਕਰ ਸਕਦੇ ਹਨ 612-876-7284 6128767284। ਇੰਡੀਅਨ ਕੈਫੇ ਮੰਟੀਕਾ। J&S ਟਰੱਕਿੰਗ ਕੰਪਨੀ ਨੂੰ ਇਸ ਮੌਕੇ ਲੋਕਲ ਅਤੇ ਲੌਂਗ ਦੇ ਲਈ ਟਰੱਕ ਡਰਾਈਵਰਸ ਅਤੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਵਧੀਆ ਤਨਖਾਹ ਹਰ ਹਫਤੇ ਦਿੱਤੀ ਜਾਵੇਗੀ। ਆਟੋਮੈਟਿਕ ਟਰੱਕ ਚਲਾਉਣ ਨੂੰ ਮਿਲਣਗੇ। ਲੋਕਲ ਰੀਨੋ ਅਤੇ ਓਕਲੈਂਡ ਪੋਰਟ ਦੇ ਡਰਾਈ ਵੈਨ ਦੇ ਕੰਟੇਨਰ ਦੇ ਪੱਕੇ ਲੋਡ ਹਨ। ਲੌਂਗ ਦੇ ਵਿੱਚ ਟੈਕਸਸ ਅਤੇ ਫਲੋਰੀਡਾ ਦੇ ਡਰਾਈ ਵੈਨ ਦੇ ਪੱਕੇ ਲੋਡ ਹਨ। ਕਾਲ 2096277681 209-627-7681 ਜਾਂ 209-834-4678 209-834-4678। J&S ਟਰੱਕਿੰਗ ਕੰਪਨੀ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਆਪਾਂ ਲਈਏ ਅਗਲੇ ਕਾਲਰ। ਸੋ ਕਾਲਰਸ ਅੱਗੇ ਬੇਨਤੀ ਆ ਵੀ ਆਪਣਾ ਕੁਐਸਚਨ ਜਿਹੜਾ ਇੱਕ ਤੱਕ ਹੀ ਲਿਮਿਟ ਰੱਖੋ ਤੇ ਸਤਿ ਸ਼੍ਰੀ ਅਕਾਲ ਬੇਸ਼ੱਕ ਦੀ ਨਾ ਵੀ ਬੁਲਾਇਓ। ਆਪਾਂ ਸਾਰਿਆਂ ਨੂੰ ਪਹਿਲਾਂ ਹੀ ਸਤਿ ਸ਼੍ਰੀ ਅਕਾਲ ਕਹਿ ਦਿੰਦੇ ਆ ਤੇ ਤਾਂ ਕਿ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਜਿਹੜੀਆਂ ਆਪਾਂ ਕਾਲਾਂ ਲੈ ਸਕੀਏ, ਕਿਉਂਕਿ ਸਾਡੇ ਕਾਲਾਂ ਬਹੁਤ ਫਲੱਡ ਹੋ ਜਾਂਦੀਆਂ ਫਿਰ। ਹਾਂਜੀ ਜੀ, ਆਪਾਂ ਕਾਲਰ ਲੈਂਦੇ ਆ ਜਸਵਿੰਦਰ ਜੀ। ਹਾਂਜੀ, ਮੇਰੀ ਨਾ ਫਰੈਂਡ ਨੇ ਆਪਣੀ ਸਿਸਟਰ ਦਾ ਅਪਲਾਈ ਕੀਤਾ ਸੀ ਤੇ ਲਾਸਟ ਈਅਰ ਉਹਨਾਂ ਦਾ ਇੰਟਰਵਿਊ ਵੀ ਆ ਗਈ ਸੀ। ਫਿਰ 1-2 ਦਿਨ ਪਹਿਲਾਂ ਲੋਕਡਾਊਨ ਹੋ ਗਿਆ ਤੇ ਹੁਣ ਉਹਨਾਂ ਦੀ ਸਿਸਟਰ ਦੀ ਲਾਸਟ ਵੀਕ ਡੈਥ ਹੋ ਗਈ ਹੈ ਤੇ ਕੀ ਉਹਨਾਂ ਦੇ ਬੱਚਿਆਂ ਨੂੰ ਵੀਜ਼ਾ ਮਿਲ ਸਕਦਾ? ਬੱਚਿਆਂ ਨੂੰ ਵੀਜ਼ਾ ਨਹੀਂ ਮਿਲ ਸਕਦਾ ਕਿਉਂਕਿ ਇਹ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੇ ਥੱਲੇ ਨਹੀਂ ਆਉਂਦਾ। ਸੋ ਮੁਸ਼ਕਿਲ ਹੈ। ਅਗਲੇ ਕਾਲਰ ਲਈਏ ਪਰਮਜੀਤ। ਹਾਂਜੀ ਹਾਂਜੀ, ਕੁਐਸਚਨ ਪੁੱਛੋ ਜੀ। ਮੇਰਾ ਸਵਾਲ, ਮੈਂ ਸਿਟੀਜ਼ਨ ਹਾਂ ਜੀ, ਮੈਂ ਆਪਣੇ ਪੇਰੈਂਟਸ ਨੂੰ ਅਪਲਾਈ ਕਰਨਾ ਸੀ, ਪਰ ਪ੍ਰੋਬਲਮ ਇਹ ਆ ਵੀ ਮੇਰੇ ਜਿਹੜੇ ਫਾਦਰ ਸਾਹਿਬ ਆ ਨਾ ਉਹ ਜਰਮਨੀ ਰਹਿੰਦੇ ਸੀ 25 ਸਾਲਾਂ ਤੋਂ ਜੀ ਤੇ 3 ਸਾਲ ਹੋ ਗਏ ਹੁਣ ਵਾਪਸ ਇੰਡੀਆ ਤੁਰ ਗਏ ਆ ਤੇ ਉਹਨਾਂ ਨੇ ਨਾ ਜਿਹੜਾ ਪਾਸਪੋਰਟ ਰਿਨਿਊ ਜਿਹੜਾ ਜਰਮਨੀ ਤੋਂ ਕਰਾਇਆ ਸੀ ਤੇ ਉਹ ਹੁਣ ਇੰਡੀਆ ਰਹਿੰਦੇ ਆ ਤੇ ਉਹਨਾਂ ਨੂੰ ਐਡਰੈਸ ਚੇਂਜ ਕਰਾਉਣਾ ਪਊ ਜਾਂ ਕੀ ਕਰਨਾ ਪਊਗਾ? ਪਾਸਪੋਰਟ ਦੇ ਉੱਤੇ ਨਹੀਂ, ਕੋਈ ਐਡਰੈਸ ਨਹੀਂ ਚੇਂਜ ਕਰਾਉਣਾ ਪੈਣਾ, ਉਸੇ ਪਾਸਪੋਰਟ ਨਾਲ ਚੱਲ ਜਾਣਾ। ਉਹ ਵੈਲਿਡ ਪਾਸਪੋਰਟ ਹੈ, ਇੰਡੀਆ ਗਵਰਨਮੈਂਟ ਵੱਲੋਂ ਜੇ ਇਸ਼ੂਡ ਹੈ ਤੇ ਕੋਈ ਪ੍ਰੋਬਲਮ ਨਹੀਂ। ਅਗਲੇ ਕਾਲਰ ਲਈਏ ਜੋਗਿੰਦਰ ਜੀ। ਮੇਰਾ ਕੁਐਸਚਨ ਹੈ ਜੀ, ਮੈਂ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ 2029 ਤੱਕ ਵੈਲਿਡ ਹੈ, ਜਿਹੜਾ ਪਬਲਿਕ ਸਰਚਾਰਜ ਹੈ ਇਹ ਕੋਈ ਸਾਡੇ ਤੇ ਇਫੈਕਟ ਤਾਂ ਨਹੀਂ ਕਰੂਗਾ ਜਿਹੜਾ ਅਸੀਂ ਕਵਰਡ ਕੈਲੀਫੋਰਨੀਆ 'ਚ ਹੈਗੇ ਹਾਂ ਜੀ? ਜਿਹਨਾਂ ਦੇ ਕੋਲ ਆਲਰੇਡੀ ਗ੍ਰੀਨ ਕਾਰਡ ਆ ਗਿਆ ਹੈ, ਪਬਲਿਕ ਚਾਰਜ ਦਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਲੋਕਾਂ ਨੂੰ ਇਫੈਕਟ ਕਰਦਾ ਹੈ ਜਿਹੜੇ ਲੰਬਾ ਸਮਾਂ ਇੰਡੀਆ 'ਚ ਰਹਿ ਕੇ ਆਉਂਦੇ ਨੇ ਜਾਂ 6 ਮਹੀਨੇ ਤੋਂ ਵੱਧ, ਜਿਹੜੇ ਕੰਟੀਨਿਊਸਲੀ ਇੱਥੇ ਰਹਿ ਰਹੇ ਨੇ ਉਹਨੂੰ ਪਬਲਿਕ ਚਾਰਜ ਜਿਹੜੀ ਉਹਨਾਂ ਨੇ ਡੈਕਲੇਰੇਸ਼ਨ ਦਿੱਤੀ ਸੀ ਉਹਦੇ ਅਕੋਰਡਿੰਗ ਇਫੈਕਟ ਨਹੀਂ ਕਰੂਗਾ। ਮੇਰੇ ਬੇਟੇ ਦਾ ਰਿਨਿਊ ਹੋ ਰਿਹਾ ਨਾ ਜੀ, ਉਹ 14 ਸਾਲ ਵਾਲੀ ਕੈਟਾਗਰੀ 'ਚ ਜੀ। ਅੱਛਾ ਜੀ, ਦੇਖੋ ਇਹ ਹੈ ਕਿ ਪਬਲਿਕ ਚਾਰਜ ਦਾ ਜਿਹੜੀ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀਗੀ, ਲਾਅ ਹੁਣ ਇਹ ਅੱਗੇ ਚੱਲਣਾ ਨਹੀਂ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਇਹਨਾਂ ਨੇ ਇਸ ਲਾਅ ਨੂੰ ਰੋਕ ਦੇਣਾ। ਉਹਨਾਂ ਨੇ ਇਹ ਦੇਖਣਾ ਕਿ ਕਿਹੜਾ ਇਮੀਗ੍ਰੈਂਟ ਨੇ ਆਂਦੇ ਹੀ ਪਬਲਿਕ ਚਾਰਜ ਲਿਆ ਸੀਗਾ, ਕਿਹੜੇ ਨੇ ਆ ਕੇ ਪਹਿਲਾਂ ਕੰਮ ਕੀਤਾ ਤੇ ਬਾਅਦ 'ਚ ਮਜਬੂਰੀ ਕਾਰਨ ਲਿਆ, ਤੇ ਇੱਦਾਂ ਦੀਆਂ ਚੀਜ਼ਾਂ ਇਹ ਐਨਾਲਿਸਿਸ ਆਪਣਾ ਪਾ ਸਕਦੇ ਨੇ। ਪਰ ਜੇ ਤੁਹਾਡੇ ਕੋਲ ਆਲਰੇਡੀ ਪਰਮਾਨੈਂਟ ਗ੍ਰੀਨ ਕਾਰਡ ਹੈਗਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ।
ਧੰਨਵਾਦ ਜੀ। ਤੇ ਅਗਲੇ ਸਾਡੇ ਕਾਲਰ ਜੁੜੇ ਹੋਏ ਆ ਵੀਰ ਬਚਿੱਤਰ ਸਿੰਘ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਰ, ਮੇਰਾ ਕੁਐਸਚਨ ਆ ਜੀ, ਸੈਲਮ ਗ੍ਰਾਂਟ ਹੋਈ ਆ ਤੇ ਸੈਲਮ ਗ੍ਰਾਂਟ ਤੋਂ ਬਾਅਦ 5 ਸਾਲ ਗਿਣੇ ਜਾਣੇ ਆ ਕਿ ਜਾਂ ਗ੍ਰੀਨ ਕਾਰਡ ਜਿੱਦਣ ਆ ਗਿਆ ਉਦੋਂ ਬਾਅਦ 5 ਸਾਲ ਗਿਣੇ ਜਾਣੇ ਆ ਸਿਟੀਜ਼ਨ ਵਾਸਤੇ? ਇਹ ਕੁਐਸਚਨ ਆ ਜੀ। ਉਹ ਗ੍ਰੀਨ ਕਾਰਡ ਨੂੰ ਨਾ ਆਲਰੇਡੀ ਬੈਕ ਡੇਟ ਕਰਕੇ ਹੀ ਦਿੰਦੇ ਨੇ। ਤੁਹਾਡਾ ਕੁਐਸਚਨ ਸ਼ਾਰਟ ਦੇ ਵਿੱਚ ਆਨਸਰ ਤਾਂ ਕਿ ਕਨਫਿਊਜ਼ਨ ਨਾ ਹੋਵੇ, ਤੁਸੀਂ ਗ੍ਰੀਨ ਕਾਰਡ ਦੀ ਸਟਾਰਟ ਡੇਟ ਦੇਖੋ ਕੀ ਪਾਈ ਆ ਉਹਨਾਂ ਨੇ ਆਲਰੇਡੀ ਬੈਕ ਡੇਟਡ ਕਰਕੇ ਦਿੰਦੇ ਨੇ। ਜਦੋਂ ਤੁਸੀਂ ਤੁਹਾਡਾ ਆਉਂਦਾ ਹੈ ਉਸ ਤੋਂ 5 ਸਾਲ ਗਿਣੇ ਜਾਣੇ ਨੇ। ਜਿਹਨਾਂ ਅਗਲੇ ਕਾਲਰ ਜੁੜੇ ਹੋਏ ਆ ਸੁਖਵਿੰਦਰ ਜੀ। ਹਾਂਜੀ ਸੁਖਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੁੱਛਣਾ ਸੀਗਾ ਜੀ, ਯੂ ਵੀਜ਼ਾ ਕੋਰਟ 'ਚ ਗਏ ਸੀਗੇ, ਉਹਦਾ ਕੀ ਬਣਿਆ? ਕੋਰਟ ਦੇ ਵਿੱਚ ਜਿਹੜਾ ਯੂ ਵੀਜ਼ੇ ਵਾਲੇ ਹੁੰਦੇ ਆ, ਯੂ ਵੀਜ਼ਾ ਕੋਈ ਤੁਹਾਡੀ ਡੀਪੋਰਟੇਸ਼ਨ ਵਗੈਰਾ ਨਹੀਂ ਰੋਕ ਸਕਦੀ। ਜਿਹੜਾ ਯੂ ਵੀਜ਼ਾ ਜਦੋਂ ਤੁਹਾਡਾ ਅਪਰੂਵ ਹੋ ਜਾਂਦਾ ਤੁਸੀਂ ਵੀਜ਼ਾ ਲੈ ਕੇ ਆ ਸਕਦੇ ਹੋ, ਡੀਪੋਰਟੇਸ਼ਨ ਨਹੀਂ ਉਹਨਾਂ ਰੋਕਦੀ। ਤੇ ਦੂਜੀ ਗੱਲ ਇਹ ਕਿ ਜੇ ਤੁਹਾਡਾ ਯੂ ਵੀਜ਼ਾ ਅਪਰੂਵ ਹੋ ਜਾਂਦਾ, ਤੁਹਾਡਾ ਭਾਵੇਂ ਕੇਸ ਚੱਲ ਰਿਹਾ ਹੈ, ਤੁਸੀਂ ਯੂ ਵੀਜ਼ਾ ਦੇ ਥਰੂ ਅੱਗੇ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੋ, ਕਿਉਂਕਿ USCIS ਨੂੰ ਜੁਰਿਸਡਿਕਸ਼ਨ ਹੁੰਦਾ। ਅਗਲੇ ਸਾਡੇ ਨਾਲ ਕਾਲਰ ਜੁੜੇ ਹੋਏ ਆ ਸੁਖਵਿੰਦਰ ਜੀ। ਮੇਰਾ ਸਵਾਲ ਹੈਗਾ ਜੀ, ਮਤਲਬ ਇੱਥੋਂ ਸਿਟੀਜ਼ਨ ਆ ਤੇ ਹਸਬੈਂਡ ਦਾ ਅਪਲਾਈ ਕੀਤਾ ਇਟਲੀ ਤੋਂ, ਤੇ ਮੈਂ ਪੁੱਛਣਾ ਕਿ ਉਹਨੂੰ ਕਿੰਨਾ ਕੁ ਟਾਈਮ ਲੱਗਦਾ ਤੇ ਕੀ ਨੰਬਰ ਚੱਲ ਰਿਹਾ, ਕੁਛ ਆਈਡੀਆ ਹੋਵੇ? ਉਹ ਇੰਡੀਆ ਤੁਸੀਂ ਸਿਟੀਜ਼ਨ ਜਿਹੜੇ ਹੈਗੇ ਉਹਨੂੰ ਤਕਰੀਬਨ 2 ਸਾਲ ਦੀ ਪ੍ਰੋਸੈਸਿੰਗ ਟਾਈਮ ਹੈ ਸਾਰਾ। ਧੰਨਵਾਦ ਜੀ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਹੋਏ ਆ ਅਵੀਨ ਜੀ। ਹੈਲੋ, ਹਾਂਜੀ, ਮੇਰੇ ਫਾਦਰ ਨੇ ਇੰਡੀਆ ਜਾਣਾ, ਤਾਂ ਮੈਂ ਪੁੱਛਣਾ ਸੀਗਾ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋ ਕੋਵਿਡ ਦੇ ਕਾਰਨ? ਲਾਈਕ ਕੀ ਪੁੱਛਦੇ ਆ? ਜਾਂ ਉਹ US ਸਿਟੀਜ਼ਨ ਆ, ਇੰਡੀਅਨ ਸਿਟੀਜ਼ਨ ਆ? ਇੰਡੀਅਨ ਸਿਟੀਜ਼ਨ ਆ। ਇੰਡੀਅਨ ਸਿਟੀਜ਼ਨ ਨੂੰ ਤਾਂ ਨਹੀਂ ਕੋਈ ਪ੍ਰੋਬਲਮ, ਉਹ ਤਾਂ ਜਾ ਸਕਦੇ ਨੇ। ਤੇ ਵਾਪਸ ਇਹ ਹੈ ਕਿ ਉਹਨਾਂ ਨੇ ਜਿਹੜਾ ਕੋਵਿਡ ਦਾ ਟੈਸਟ ਮੰਗਦੇ ਨੇ, ਨੈਗੇਟਿਵ ਟੈਸਟ, ਉਹ ਲੈ ਕੇ ਜਾਣਾ ਹੁੰਦਾ। ਤੁਸੀਂ 에ਅਰਲਾਈਨਸ ਵਾਲਿਆਂ ਨਾਲ ਕੰਟੈਕਟ ਕਰੋ, ਜਿਹੜੀ ਵੀ 에ਅਰਲਾਈਨਸ ਤੋਂ ਜਾਣਾ ਉਹ ਤੁਹਾਨੂੰ ਸਾਰੀ ਰਿਕੁਆਇਰਮੈਂਟ ਸਮਝਾ ਦੋਗੇ। ਓਕੇ, ਥੈਂਕ ਯੂ ਜੀ। 415 909 0503 415 909 0503 ਤੇ ਇਹਨਾਂ ਦਾ ਸੈਨੋਜ਼ੇ ਦੇ ਵਿੱਚ ਹੈੱਡ ਆਫਿਸ ਹੈਗਾ। ਤੇ ਤੁਸੀਂ ਸ਼ੋਅ ਤੋਂ ਬਾਅਦ ਵੀ ਜਿਹੜਾ ਇਹਨਾਂ ਦੇ ਆਫਿਸ ਕਾਲ ਕਰ ਸਕਦੇ ਆ, ਸੈਚਰਡੇ ਨੂੰ ਵੀ ਓਪਨ ਹੁੰਦੇ ਆ। ਤੇ ਸਾਡੇ ਨਾਲ ਕੁਛ ਕੁ 1-2 ਕਾਲਾਂ ਹੋਰ ਲਵਾਂਗੇ ਕਿਉਂਕਿ ਸਮਾਂ ਸਾਡਾ ਸਮਾਪਤੀ ਵਾਲੀ ਆ। ਅਗਲੇ ਕਾਲਰ ਜੁੜੇ ਹੋਏ ਹੈਗੇ ਆ ਪਵਿੱਤਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਕੁਐਸਚਨ ਇਹ ਹੈਗਾ, ਜਿੱਦਾਂ ਮੈਂ ਨਾ 2018 ਦੇ ਵਿੱਚ ਆਪਣੀ ਵਾਈਫ ਦਾ ਅਪਲਾਈ ਕੀਤਾ ਸੀਗਾ ਇੰਡੀਆ ਤੋਂ, ਤੇ ਮੇਰੇ ਕੋਲ ਉਸ ਟਾਈਮ ਗ੍ਰੀਨ ਕਾਰਡ ਸੀਗਾ, ਤੇ 2019 ਦੇ ਵਿੱਚ ਮੇਰੇ ਬੇਬੀ ਹੋ ਗਿਆ, ਰਾਈਟ। ਤੇ ਲਾਸਟ ਈਅਰ ਯਾਨੀ ਕਿ ਜਨਵਰੀ 20 ਦੇ ਵਿੱਚ ਅਪਰੂਵਲ ਆਈ, ਰਾਈਟ। ਤੇ ਅਪਰੂਵਲ ਤੋਂ ਆਉਣ ਤੋਂ ਬਾਅਦ ਆਪਣਾ NVC ਕੇਸ ਚਲਾ ਗਿਆ, ਤੇ ਉੱਥੇ ਆਪਣਾ ਮੈਂ ਬੇਬੀ ਵੀ ਐਡ ਕਰਾਤਾ। ਤੇ ਮੈਂ ਅਗਸਤ ਦੇ ਵਿੱਚ ਸਿਟੀਜ਼ਨ ਲੈ ਲਈ ਆਪਣੀ, ਰਾਈਟ ਜੀ। ਤੇ ਆਪਣਾ ਉਹ ਅਪਰੂਵਲ ਆਈ ਮੇਰੀ ਆਪਣਾ ਜਿਹੜੀ NVC ਚੋਂ ਅਕਤੂਬਰ ਦੇ ਵਿੱਚ, ਤੇ ਮੇਰਾ ਕੇਸ ਸਟੇਟਸ ਅਜੇ ਉਹੀ ਆ ਜਿਹੜਾ ਗ੍ਰੀਨ ਕਾਰਡ ਵਾਲਾ। ਤੇ ਮੈਂ ਉਹਨਾਂ ਨੂੰ ਕਾਲ ਕਰਕੇ ਕਿਹਾ ਵੀ ਤੁਸੀਂ ਮੇਰਾ ਕੇਸ ਸਟੇਟਸ ਚੇਂਜ ਕਰੋ ਨਾ। ਸਵਾਲ ਬੜਾ ਲੰਬਾ ਹੋ ਰਿਹਾ, ਅਨਨੈਸੈਸਰੀ ਇਨਫੋਰਮੇਸ਼ਨ ਆ, ਛੋਟਾ ਸਵਾਲ ਪੁੱਛੋ। ਬਸ ਇਹੀ ਆ ਮੇਰਾ ਸਵਾਲ। ਉਹ ਕਹਿੰਦੇ ਆ ਵੀ ਜੇ ਤੁਸੀਂ ਜੇ ਤੂੰ ਆਪਣਾ ਕੇਸ ਸਟੇਟਸ ਚੇਂਜ ਕਰਾਉਣਾ ਤੇ ਤੇਰਾ ਬੇਬੀ ਰਿਮੂਵ ਹੋ ਜਾਊਗਾ। ਬੇਬੀ ਦਵੋ। ਹਾਂਜੀ, ਤੁਸੀਂ ਗ੍ਰੀਨ ਕਾਰਡ ਹੋਲਡਰ ਰਹਿਣ ਦਿਓ, ਸਹੀ ਕਹਿ ਰਹੇ ਨੇ ਬਿਲਕੁਲ। ਹਾਂਜੀ, ਤੇ ਗ੍ਰੀਨ ਕਾਰਡ ਹੋਲਡਰ ਰਹਿਣ ਦੀ ਹੈ ਜੀ। ਜੀ ਜੀ। ਤੇ ਇਹ ਆਪਣਾ ਗ੍ਰੀਨ ਕਾਰਡ। ਕੁਲਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਹੈ ਜੀ, ਮੈਂ 86 ਮੈਨੂੰ ਰਿਮੂਵਲ ਕੰਟਰੀ ਲੱਗੀ ਸੀ ਆਪਣੇ, ਤਾਂ ਮੇਰੀ ਲੜਕੀ ਨੇ ਅਪਲਾਈ ਕੀਤਾ, ਤਾਂ ਉਹ ਮੈਨੂੰ ਕਹਿੰਦੇ ਪਹਿਲਾਂ ਜਿਹੜਾ ਤੈਨੂੰ ਡਿਪੋਰਟੇਸ਼ਨ ਲੱਗੀ ਉਹ ਮਤਲਬ ਕਲੀਅਰ ਕਰ, ਤਾਂ ਉਹ ਕਿਸ ਤਰ੍ਹਾਂ ਹੋ ਸਕਦਾ? ਤੁਹਾਡੇ ਵਾਈਫ ਪੱਕੇ ਆ ਕਿ ਉਹ ਕੱਚੇ ਆ? ਪੱਕੇ ਆ, ਮੇਰੇ ਬੱਚੇ ਵੀ ਪੱਕੇ ਆ, ਵਾਈਫ ਵੀ ਪੱਕੀ ਆ। ਹਾਂਜੀ, ਤੇ ਤੁਹਾਨੂੰ ਨਾ
212 ਵੇਵਰ ਤੇ 601 ਵੇਵਰ ਦੇ ਹਿਸਾਬ ਨਾਲ ਜਾਣਾ ਪੈਣਾ ਤੁਹਾਡਾ। ਹੋ ਸਕਦਾ ਕੰਮ, ਪਰ ਲੰਬਾ ਪ੍ਰੋਸੈਸ ਹੈ। ਤੁਸੀਂ ਸਾਡੇ ਆਫਿਸ ਨੂੰ ਬਾਅਦ ਚ ਕੰਟੈਕਟ ਕਰੋ। 212 ਤਾਂ 601 ਹਾਂਜੀ, ਪਰ ਮੈਂ ਕੀਤਾ, ਉਹ ਕਹਿੰਦੇ ਤੂੰ 90 ਦਿਨ ਚ ਕੀਤਾ ਨਹੀਂ, ਇਸ ਕਰਕੇ ਤੁਹਾਨੂੰ ਮਿਲ ਨਹੀਂ ਸਕਦੀ ਜਿਹੜੀ ਕਲੀਅਰੈਂਸ ਨਹੀਂ ਮਿਲ ਸਕਦੀ ਰਿਮੂਵਲ ਦੀ। ਤੁਸੀਂ ਆਪੇ ਨਾ ਇਹਨੂੰ ਪੰਗੇ ਚ ਪਾਓ, ਟੈਕਨੀਕਲ ਪ੍ਰੋਸੈਸ ਹੈ। ਇਹਨੂੰ ਕਿਸੇ ਲਾਇਰ ਦੇ ਥਰੂ ਕੰਟੈਕਟ ਕਰੋ ਜਾਂ ਤੁਸੀਂ ਸਾਡੇ ਆਫਿਸ ਨੂੰ ਕਾਲ ਕਰੋ। ਓਕੇ ਜੀ, ਓਕੇ ਓਕੇ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਜੁੜੇ ਹੋਏ ਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗੁਰਮੀਤ ਸਿੰਘ ਜੀ ਬੋਲੋ ਜੀ। ਜੀ ਜੀ ਗੁਰਮੀਤ ਜੀ ਬੋਲੋ। ਹਾਂਜੀ, ਮੈਂ ਜੀ ਪੁੱਛਣਾ ਸੀਗਾ ਟਿੱਗਿਆਂ ਸਾਹਿਬ ਨੂੰ। ਮੈਂ ਮੈਸੇਜ ਦਾ ਅਪਲਾਈ ਕੀਤਾ ਸੀਗਾ ਸਿਟੀਜ਼ਨਸ਼ਿਪ ਲੈਣ ਲਈ ਜੀ। ਦਸੰਬਰ ਦੀ 1 ਤਰੀਕ ਨੂੰ ਉਹ ਅਪਰੂਵਡ ਹੋਇਆ ਕੇਸ, ਤੇ ਉਹ ਇੰਡੀਆ ਜਾਣਾ ਚਾਹੁੰਦੇ ਆ। ਉਹਨਾਂ ਨੂੰ ਵਿੱਚ ਇੱਦਾਂ ਜਾਣ ਤੇ ਕੋਈ ਸਿਟੀਜ਼ਨਸ਼ਿਪ ਦੀ ਪ੍ਰੋਬਲਮ ਤਾਂ ਨਹੀਂ ਪਊਗੀ? ਉਹ ਆਪਣਾ ਇੰਡੀਆ ਵਾਲਾ ਪਾਸਪੋਰਟ ਨਾ ਯੂਜ਼ ਕਰਨ, US ਵਾਲੇ ਪਾਸਪੋਰਟ ਤੇ ਜਾਣ। ਨਹੀਂ ਜੀ, ਸਿਟੀਜ਼ਨਸ਼ਿਪ ਤਾਂ ਲੈਣੀ ਹੈ ਹਜੇ ਜੀ। ਅੱਛਾ, ਲੈਣੀ ਹੈ। ਤੁਸੀਂ ਕਹਿੰਦੇ ਨਾ ਕੇਸ ਅਪਰੂਵ ਹੋਇਆ। ਨਹੀਂ ਮਤਲਬ ਕੇਸ ਮਤਲਬ ਉਹਨਾਂ ਕੋ ਹੋਇਆ। ਟਰੈਵਲ ਦੀ ਕੋਈ ਪ੍ਰੋਬਲਮ ਨਹੀਂ, ਟਰੈਵਲ ਦੀ ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ ਟਰੈਵਲ ਦੀ। ਉਹਨਾਂ ਕੋ ਐਂਟਰ ਹੋਇਆ ਜੇ ਦਸੰਬਰ ਦੀ 1 ਤਰੀਕ ਨੂੰ। ਹਾਂਜੀ, ਤੇ ਉਹਨੇ ਜਾਣਾ ਚਾਹੁੰਦੇ, ਉਹਨਾਂ ਦੇ ਮੰਮੀ ਡੈਡੀ ਉੱਥੇ ਇੰਡੀਆ ਹੈਗੇ, ਤਾਂ ਇਸ ਕਰਕੇ ਉਹ ਜਾਣਾ ਚਾਹੁੰਦੇ। ਕੋਈ ਪ੍ਰੋਬਲਮ ਨਹੀਂ। ਅੱਛਾ ਜੀ, ਓਕੇ ਜੀ। ਸਾਡੇ ਨਾਲ ਅਗਲੇ ਕਾਲਰ ਜੁੜੇ ਹੋਏ ਆ ਮਸੀਹ ਜੀ। ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ, ਸਾਡਾ ਕੁਐਸਚਨ ਇਹ ਹੈ ਜੀ, ਅਸੀਂ ਇੱਧਰਲੇ ਸਿਟੀਜ਼ਨ ਆ ਜੀ, ਤਾਂ ਪੱਕੇ ਆ, ਤਾਂ ਪਾਸਪੋਰਟ ਵੀ ਸਾਡੇ ਕੋਲ ਇੱਧਰਲੇ ਹੀ ਆ, ਵੀਜ਼ੇ ਲੱਗੇ ਆ, ਤੇ ਉਹ ਜੀ ਜੇ ਅਸੀਂ ਆਪਣੀ ਨਾਗਰਿਕ ਇੱਕ ਪਾਸੇ ਦੀ ਆ ਸਾਡੇ ਕੋਲ ਇੱਧਰ ਜੋ ਅਮਰੀਕਾ ਦੀ, ਤਾਂ ਜੇ ਅਸੀਂ ਇੰਡੀਆ ਦੀ ਵੀ ਲੈਣੀ ਹੋਵੇ ਕੋਈ ਪ੍ਰੋਬਲਮ ਤਾਂ ਨਹੀਂ ਜੀ? ਕੋਈ ਪ੍ਰੋਬਲਮ ਨਹੀਂ। ਤੁਸੀਂ OCI ਕਾਰਡ ਅਪਲਾਈ ਕਰੋ, ਇੰਡੀਅਨ ਐਮਬੈਸੀ ਦੇ ਥਰੂ OCI ਕਾਰਡ ਕਰੋ ਅਪਲਾਈ। ਅੱਛਾ ਜੀ, ਕੋਈ ਪ੍ਰੋਬਲਮ ਤਾਂ ਨਹੀਂ ਜੀ? ਸਾਨੂੰ ਬੈਨੀਫਿਟ ਲੱਗੇ? ਕੋਈ ਪ੍ਰੋਬਲਮ ਨਹੀਂ। ਅੱਛਾ, ਕੋਈ ਪ੍ਰੋਬਲਮ ਨਹੀਂ। ਓਕੇ ਜੀ। ਤੇ ਸਾਡੇ ਅਗਲੇ ਕਾਲਰ ਜੁੜੇ ਹੋਏ ਆ ਇੰਦਰਜੀਤ ਜੀ। ਹੈਲੋ ਜੀ। ਹੈਲੋ ਜੀ ਜੀ, ਦੱਸੋ। ਇੰਦਰਜੀਤ ਬੋਲਦਾ ਜੀ। ਮੇਰਾ ਸੀਗਾ ਕੁਐਸਚਨ ਜੀ, ਮੇਰੇ ਮਦਰ ਗਏ ਇੰਡੀਆ ਨੂੰ 2018 ਦੇ ਜੂਨ ਤੇ ਜੀ। ਉਹ ਗ੍ਰੀਨ ਕਾਰਡ ਹੋਲਡਰ ਆ, ਤੇ ਉਹ ਪਹਿਲਾਂ ਬਾਅਦ ਕਰੋਨਾ ਚੱਲ ਪਿਆ, ਪਹਿਲਾਂ ਬਿਮਾਰ ਰਹੇ, ਤਾਂ ਹੁਣ ਉਹ ਕਹਿੰਦੇ ਮੈਂ ਵਾਪਸ ਆਉਣਾ। ਹੁਣ ਆ ਸਕਦੇ ਆ? SB1 ਵੀਜ਼ਾ ਉਹਨਾਂ ਨੂੰ ਲੈਣਾ ਪੈਣਾ। SB1 ਵੀਜ਼ਾ? ਹਾਂਜੀ, ਠੀਕ ਹੈ, ਠੀਕ ਆ ਜੀ। ਉੱਥੇ ਐਮਬੈਸੀ 'ਚ ਅਪਲਾਈ ਕਰਨਾ ਪੈਣਾ ਕਿ ਆਨਲਾਈਨ? ਹਾਂਜੀ, ਐਮਬੈਸੀ 'ਚੋਂ। ਐਮਬੈਸੀ 'ਚੋਂ SB1 ਹੀ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਕਹਿੰਦੇ ਇਹਨੂੰ। ਓਕੇ ਜੀ, ਓਕੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਵੀਰ ਜੀ ਚਰਨਜੀਤ ਕੌਰ ਬਰਾੜ ਬੋਲਦੀ ਹਾਂ, ਤੇ ਮੇਰਾ ਕੁਐਸਚਨ ਇਹ ਹੈ, ਪਾਸਪੋਰਟ ਬਣਾਉਣੇ ਆ ਵੀ ਨੈਕਸਟ ਮੰਥ ਬਣ ਜਾਣਗੇ ਕਿ ਨਹੀਂ? ਅਸੀਂ ਸਿਟੀਜ਼ਨ ਆ ਇੱਥੋਂ ਦੇ, ਮੇਰਾ ਪੁੱਤ ਤੇ ਮੈਂ। ਹੁਣ ਤਾਂ ਬਣਦੇ ਹੀ ਆ ਜੀ, ਖੁੱਲ੍ਹੇ ਆ। ਹਾਂਜੀ, ਪੋਸਟ ਆਫਿਸ ਨੂੰ ਕੰਟੈਕਟ ਕਰੋ। ਜੀ ਜੀ। ਹਾਂਜੀ, ਕੁਐਸਚਨ ਹੈਗਾ ਜੀ ਭਈ ਸਾਡਾ ਫੇਸਬੁੱਕ ਤੋਂ ਅਨਡਾਕੂਮੈਂਟਡ ਸੀਗੇ ਤੇ ਹੁਣ ਉਹਨਾਂ ਨੇ US ਸਿਟੀਜ਼ਨ ਦੇ ਨਾਲ ਵਿਆਹ ਕਰ ਲਿਆ, ਕੀ ਉਹ ਆਪਣਾ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਆ? ਜਿਹੜਾ ਅਨਡਾਕੂਮੈਂਟਡ ਮਤਲਬ ਕਿ ਜਿਹੜਾ ਬੰਦਾ ਬਾਰਡਰ ਕ੍ਰਾਸ ਕਰਕੇ ਆਇਆ ਹੈ, ਉਹ ਆਪਣਾ ਇੱਥੇ ਗ੍ਰੀਨ ਕਾਰਡ ਯੂਜ਼ਮੈਂਟ ਨਹੀਂ ਫਾਈਲ ਕਰ ਸਕਦਾ, ਉਹਨੂੰ ਆਊਟ ਕੰਟਰੀ ਕਰਨਾ ਪੈਂਦਾ ਹੈ। ਜਿਹੜਾ ਬੰਦਾ ਲੀਗਲ ਤਰੀਕੇ ਨਾਲ ਆਇਆ ਸੀਗਾ ਤੇ ਬਾਅਦ 'ਚ ਉਹ ਕੱਚਾ ਹੋ ਜਾਂਦਾ ਹੈ, ਉਹ ਆਪਣਾ ਸਾਰਾ ਵਰਕ ਪਰਮਿਟ ਵਗੈਰਾ ਅਪਲਾਈ ਕਰ ਸਕਦਾ। ਤੇ ਅਗਲਾ ਇੱਕ ਕੁਐਸਚਨ ਆ ਉਹਨਾਂ ਦਾ, ਇਹ ਭੈਣ ਜੀ ਆ ਮਨਵੀਰ ਕੌਰ, ਉਹਨਾਂ ਕਹਿੰਦੇ ਆ ਵੀ ਉਹਨਾਂ ਦੇ ਹਸਬੈਂਡ ਨੇ ਜਿਹੜੇ ਸਿਟੀਜ਼ਨ ਆ ਆਪਣੀ ਮੌਮ ਦਾ ਅਪਲਾਈ ਕੀਤਾ ਹੈ ਗ੍ਰੀਨ ਕਾਰਡ ਦੇ ਲਈ,
ਪਿਛਲੇ ਸਾਲ ਕੀਤਾ ਜੀ। ਸੀ। NVC ਪੇਪਰ ਵਰਕ ਪ੍ਰੋਸੈਸ ਡਨ ਆ ਤੇ ਕਨਫਰਮੇਸ਼ਨ ਉਹਨਾਂ ਨੂੰ ਮਿਲ ਗਈ ਆ। ਨੈਕਸਟ ਸਟੈਪ ਜਿਹੜਾ ਆ ਉਹਨਾਂ ਦਾ ਇੰਟਰਵਿਊ ਤੇ ਵੀਜ਼ਾ ਕਦ ਕੁ ਤੱਕ ਜਿਹੜਾ ਆਊਗਾ? ਫਿਲਹਾਲ ਉਹ ਪੈਰੈਂਟਸ ਦੀ ਇੰਟਰਵਿਊ ਨਹੀਂ ਲੈ ਰਹੇ ਨੇ, ਆਪਾਂ ਜਿੱਦਾਂ ਦੱਸਿਆ ਕਈ ਵਾਰੀ ਆਪਣੇ ਪ੍ਰੋਗਰਾਮ 'ਚ, ਤੇ ਮਾਰਚ 31 ਤੋਂ ਬਾਅਦ ਹੀ ਉਹ ਖੁੱਲੂਗਾ ਤੇ ਸਾਨੂੰ ਨਹੀਂ ਪਤਾ ਕਿ ਕਿੰਨੀ ਦੇਰ ਲੱਗੂਗੀ, ਡਿਲੇ ਹੋਊਗਾ, ਥੋੜਾ ਬਹੁਤ ਵੇਟ ਕਰਨੀ ਪਊਗੀ ਕਾਫੀ ਮਹੀਨੇ। ਸੋ ਬਿਲਕੁਲ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੀ ਜਾਈਏ, ਤੁਸੀਂ ਜੇ ਤਿਰਕੀਆਣ ਹੋਣਾ ਦਾ ਜਿਹੜਾ ਆਫਿਸ ਦਾ ਨੰਬਰ ਹੈਗਾ 415 909 0503, ਉਹਨਾਂ ਦੇ ਆਫਿਸ 'ਚ ਤੁਸੀਂ ਮੰਡੇ ਥਰੂ ਸੈਚਰਡੇ ਸਾਰੇ ਦਿਨ ਜਿਹੜੇ ਆ ਕਾਲ ਕਰ ਸਕਦੇ ਹੋ 415 909 0503। ਤੇ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਆਸ ਆ ਵੀ ਤੁਹਾਨੂੰ ਜਿਹੜਾ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ, ਜਿਹੜਾ ਖਾਸ ਕਰਕੇ ਜਿਹੜੀ ਇਨਫੋਰਮੇਸ਼ਨ ਆ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆ ਰਹੀਆਂ। ਜਿਸ ਤਰ੍ਹਾਂ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਟੋਟਲੀ ਆਪੋਜ਼ਿਟ ਹੋਇਆ ਸੀ, ਸੋ ਹੁਣ ਉਸ ਨੂੰ ਫਿਰ ਜਿਹੜੀਆਂ ਇੱਕ ਵਾਰੀ ਚੇਂਜਸ ਵੱਡੀ ਸਕੇਲ ਦੇ ਉੱਤੇ ਆ ਰਹੀਆਂ। ਸੋ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਹਰ ਹਫ਼ਤੇ ਆਪਾਂ ਸ਼ਨੀਚਰਵਾਰ ਨੂੰ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ ਲੈ ਕੇ 10:15 ਵਜੇ ਤੱਕ ਇਨਫੋਰਮੇਸ਼ਨ ਦਿੰਦੇ ਆ। ਤੇ ਆਸ ਆ ਵੀ ਤੁਹਾਨੂੰ ਇਹ ਇਨਫੋਰਮੇਸ਼ਨ ਤੋਂ ਜ਼ਰੂਰ ਕੋਈ ਨਾ ਕੋਈ ਜਿਹੜੀ ਆ ਵਧੀਆ ਜਾਣਕਾਰੀ ਮਿਲਦੀ ਹੋਊਗੀ। ਤੇ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਇੱਥੇ ਹੀ ਮੈਂ ਹਰਜੋਤ ਸਿੰਘ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਂਦਾ ਹਾਂ। ਹੁਣ ਤੋਂ ਬਾਅਦ ਢਾਡੀ ਵਾਰਾਂ ਦਾ ਪ੍ਰੋਗਰਾਮ ਹੋਊਗਾ ਤੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਕਰਦੇ